ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ ਤੇ ਨਜ਼ਰ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਓਵਰ ਟਾਈਮ ਦੇ ਭੁਗਤਾਨ ਨੂੰ ਲੈ ਕੇ ਬੈਂਕਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ। ਦੇਖੋ, ਇਹ ਜਿਹੜਾ ਓਵਰ ਟਾਈਮ ਵਾਲਾ ਮਸਲਾ ਆ ਨਾ, ਇਹ ਉਦੋਂ ਦਾ ਹੀ ਉਲਝਿਆ ਪਿਆ ਜਦੋਂ ਦੀ ਨੋਟਬੰਦੀ ਸ਼ੁਰੂ ਹੋਈ ਸੀਗੀ। ਇਹਨਾਂ ਵਿਚਾਰਿਆਂ ਦੀ ਵਾਰੀ ਨਹੀਂ ਆਈ। ਵੈਸੇ ਉਦੋਂ ਨਾ ਇਹ ਵੀ ਜਦੋਂ ਜੀ ਕਰਦਾ ਸੀਗਾ ਨਾ, ਲੰਚ ਟਾਈਮ ਜਾਂ ਬ੍ਰੇਕਫਾਸਟ ਵੇਲੇ ਇੱਕ ਵਾਰੀ ਲਾਠੀ ਚਾਰਜ ਕਰਾ ਦਿੰਦੇ ਸੀ ਭੀੜ ਤੇ ਜੀ। ਨੋਟਬੰਦੀ ਮੋਦੀ ਸਾਹਿਬ ਦੀ ਸੀ, ਇਹ ਵੀ ਨਵਾਬ ਬਣੇ ਸੀ ਉਹਨਾਂ ਦਿਨਾਂ ਦੇ ਵਿੱਚ। ਜਿਵੇਂ ਪੰਜਾਬੀ ਦਾ ਮੁਹਾਵਰਾ ਨਾ ਕਿ ਮਾਮੇ ਕੰਨੀ ਨੱਤੀਆਂ ਤੇ ਭਾਂਜਾ ਅਕੜਿਆ ਫਿਰੇ, ਸੋ ਇਹ ਵੀ ਅਕੜੇ ਫਿਰਦੇ ਹੁੰਦੇ ਸੀਗੇ। ਖੈਰ, ਇਹ ਵੀ ਇੱਕ ਪੱਖ ਆ। ਦੂਜਾ ਪੱਖ ਇਹ ਵੀ ਆ ਕਿ ਉਸ ਸਮੇਂ ਬੈਂਕ ਦੇ ਕਰਮਚਾਰੀਆਂ ਨੇ ਬੜੀ ਤਨਦੇਹੀ ਨਾਲ ਡਿਊਟੀ ਵੀ ਕੀਤੀ, ਕਿਉਂਕਿ ਉਸ ਸਮੇਂ ਇੱਕ ਤਰ੍ਹਾਂ ਨਾਲ ਕਹਿ ਲਈਏ, ਮੋਦੀ ਸਾਹਿਬ ਤੇ ਵੈਸੇ ਕਹਿੰਦੇ ਆ ਕਿ ਮੈਂ ਬਹੁਤ ਦਲੇਰਾਨਾ ਕੰਮ ਕੀਤਾ, ਤੇ ਸਾਡੇ ਇੱਥੇ ਜਿਹੜੇ ਅਰੁਣ ਸ਼ੌਰੀ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਖੁਦਕੁਸ਼ੀ ਵੀ ਤੇ ਦਲੇਰ ਬੰਦਾ ਹੀ ਕਰਦਾ ਨਾ, ਖੁਦਕੁਸ਼ੀ ਵੀ ਤੇ ਦਲੇਰੀ ਨਾਲ ਹੀ ਹੁੰਦੀ ਆ ਜੀ। ਸੋ ਉਹ ਤੁਲਨਾ ਖੁਦਕੁਸ਼ੀ ਨਾਲ ਕਰਦੇ, ਕਹਿੰਦੇ ਜੀ ਅਸੀਂ ਦਲੇਰੀ ਵਾਲਾ ਕੰਮ ਕੀਤਾ। ਸੋ ਉਦੋਂ ਇੱਕ ਤਰ੍ਹਾਂ ਨਾਲ ਦੇਸ਼ ਤੇ ਬਿਪਤਾ ਹੀ ਪੈ ਗਈ। ਬਿਪਤਾ ਕਾਲ ਸੀਗਾ। ਫੌਜ ਵੀ ਲਾਈ ਗਈ ਕਿ ਜਲਦੀ ਤੋਂ ਜਲਦੀ ਨੋਟ ਸਪਲਾਈ ਕਰੋ। ਫੌਜ ਲਾਈ ਗਈ ਛਾਪੇਖਾਨਿਆਂ 'ਚ ਕਿ ਜਲਦੀ ਨੋਟ ਛਾਪਣ ਵਾਲਾ ਪੰਗਾ ਖੜਾ ਕਰੋ। ਸੋ ਇਹ ਸਾਰਾ ਕੁਛ ਕੀਤਾ ਗਿਆ। ਬਿਪਤਾ ਸੀਗੇ। ਤਾਂ ਇਸ ਬਿਪਤਾ ਕਾਲ ਦੇ ਵਿੱਚ ਜਿਹੜੇ ਬੈਂਕ ਕਰਮਚਾਰੀ ਸੀਗੇ, ਉਹਨਾਂ ਤੋਂ ਓਵਰ ਟਾਈਮ ਡਿਊਟੀ ਲਈ ਗਈ। ਕਈਆਂ ਨੇ 16 ਘੰਟੇ ਡਿਊਟੀ ਕੀਤੀ, ਕਈਆਂ ਨੇ 14 ਘੰਟੇ ਡਿਊਟੀ ਕੀਤੀ। ਸਰਕਾਰ ਨੇ ਕਿਹਾ ਸੀਗਾ ਕਿ ਇੱਕ ਵਾਰੀ ਫਸਿਆ ਗੱਡਾ ਕੱਢੋ, ਜਦੋਂ ਹਾਲਾਤ ਠੀਕ ਠਾਕ ਹੋ ਗਏ ਤੇ ਉਦੋਂ ਫਿਰ ਜਿਹੜਾ ਓਵਰ ਟਾਈਮ ਆ ਉਹ ਤੁਹਾਨੂੰ ਭੁਗਤਾਨ ਕਰ ਦਿੱਤਾ ਜਾਊਗਾ। ਜੋ ਵੀ ਤੁਹਾਡੀ ਤਨਖਾਹ ਸੈਲਰੀ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਓਵਰ ਟਾਈਮ ਦਿੱਤਾ ਜਾਊਗਾ। ਹੁਣ ਦੇਖੋ, ਨੋਟਬੰਦੀ ਤੇ ਕਦੋਂ ਦੀ ਖਤਮ ਵੀ ਹੋ ਚੁੱਕੀ ਹੈ ਤੇ ਨੋਟਬੰਦੀ ਦਾ ਅਸਰ ਮੇਰੇ ਖਿਆਲ ਦੇ ਨਾਲ ਛੇਤੀ ਖਤਮ ਹੋਣਾ ਵੀ ਨਹੀਂ ਜੀ। ਹੁਣ ਜਿਹੜੇ ਉਹ ਬੈਂਕ ਕਰਮਚਾਰੀ ਸੀਗੇ ਜਿਨ੍ਹਾਂ ਦੀਆਂ ਛੁੱਟੀਆਂ ਵੀ ਉਦੋਂ ਰੱਦ ਕਰ ਦਿੱਤੀਆਂ ਗਈਆਂ, ਉਹਨਾਂ ਨੇ ਛੁੱਟੀਆਂ 'ਚ ਵੀ ਕੰਮ ਕੀਤਾ, ਤਾਂ ਉਹ ਜਿਹੜੇ ਬੈਂਕ ਕਰਮਚਾਰੀ ਆ ਅੱਜ ਤੱਕ ਦੇਖ ਲਓ, ਹੁਣ ਭੌਂਕੇ ਫੇਰ ਨਵੰਬਰ ਆਉਣ ਵਾਲਾ, ਉਹਨਾਂ ਨੂੰ ਜਿਹੜਾ ਓਵਰ ਟਾਈਮ ਆ ਉਹ ਇੰਨਾ ਟਾਈਮ ਓਵਰ ਹੋਣ ਦੇ ਬਾਵਜੂਦ ਹਾਲੇ ਤੱਕ ਨਹੀਂ ਮਿਲਿਆ। ਸੋ ਉਹਨਾਂ ਨੇ ਅੱਜ ਸਾਫ਼ ਕਰ ਦਿੱਤਾ ਕਿ ਭਾਈ ਸਾਡਾ ਹੱਕ ਇੱਥੇ ਰੱਖ, ਨਹੀਂ ਤੇ ਫਿਰ ਚੱਲੂ ਧੱਕ ਮਧੱਕ, ਅਸੀਂ ਹੜਤਾਲ ਤੇ ਚਲੇ ਜਾਣਾ। ਸੋ ਸਾਰਿਆਂ ਨੇ ਅੱਜ ਸਿੱਧੇ ਤੌਰ ਤੇ ਮੋਦੀ ਨੂੰ ਕਹਿ ਦਿੱਤਾ ਕਿ ਸਾਡਾ ਜਿਹੜਾ ਬਣਦਾ ਭੁਗਤਾਨ ਕਰ ਦਿਓ, ਨਹੀਂ ਤੇ ਫਿਰ ਅਸੀਂ ਸਟ੍ਰਾਈਕ ਕਰ ਦੇਵਾਂਗੇ। ਵੈਸੇ 4 ਚੁਫੇਰਿਓਂ ਹੀ ਇਹ ਸਰਜੀਕਲ ਸਟ੍ਰਾਈਕ ਕਰਦੇ ਹੁੰਦੇ ਸੀ। ਅੱਜ ਕੱਲ ਨੋਟਬੰਦੀ ਤੇ ਚੌਂ ਚੁਫੇਰਿਓਂ ਹੀ ਸਰਜੀਕਲ ਸਟ੍ਰਾਈਕ ਹੀ ਹੋਦੇ ਆ, ਵਿੱਚੋਂ ਵੀ ਹੋ ਰਹੇ ਆ, ਬਾਹਰੋਂ ਵੀ ਹੋ ਰਹੇ ਆ। ਹੁਣ ਇਹਨਾਂ ਨੂੰ ਭੁਗਤਾਨ ਹੁੰਦਾ ਜਾਂ ਨਹੀਂ ਹੁੰਦਾ, ਇਹ ਦੇਖਣ ਵਾਲੀ ਗੱਲ ਹੋਊਗੀ। ਓਦਾਂ ਦੇਖੋ, ਉਹ ਜਿਵੇਂ ਆਂਦੇ ਹੁੰਦੇ ਆ ਨਾ, ਭਾਦਰੋਂ ਦਾ ਛਿੱਲਾ ਇੱਕ ਸਿੰਘ ਸੁੱਕਾ ਤੇ ਇੱਕ ਸਿੰਘ ਗਿੱਲਾ। ਬੈਂਕ ਵਾਲਿਆਂ ਦਾ ਵੀ ਹਾਲ ਇਹੋ ਜਿਹਾ ਹੀ ਆ। ਬੈਂਕ ਵਾਲਿਆਂ ਦੇ ਵਿੱਚੋਂ ਕੁਛ ਬੰਦੇ ਤੇ ਇਹੋ ਜਿਹੇ ਸੀਗੇ ਜਿਹੜੇ ਨੋਟਬੰਦੀ 'ਚ ਵਾਹਵਾ ਲੰਮੇ ਸਮੇਂ ਤੱਕ ਦਾ ਪ੍ਰਬੰਧ ਕਰ ਗਏ, ਤੇ ਕਈ ਵਿਚਾਰੇ 16 ਘੰਟੇ ਡਿਊਟੀ ਦਿੰਦੇ ਰਹੇ। ਹੁਣ ਜਿਹੜੇ 16 ਘੰਟੇ ਡਿਊਟੀ ਦਿੰਦੇ ਰਹੇ ਆ, ਉਹਨਾਂ ਨੂੰ ਭੁਗਤਾਨ ਕਰਨਾ ਚਾਹੀਦਾ। ਜਿਹੜੇ ਉਦੋਂ ਮਲਾਈਆਂ ਖਾ ਕੇ ਚਲੋ ਉਹਨਾਂ ਦਾ ਤਾਂ ਸਰ ਜਾਂਦਾ, ਪਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਛੇਤੀ ਮਿਲਣਾ ਨਹੀਂਗਾ। ਮਿਲਣਾ ਇਸ ਕਰਕੇ ਨਹੀਂ ਹੈ ਕਿਉਂਕਿ ਅੱਧੇ ਭਾਰਤ ਦੇ ਵਿੱਚ ਤੇ ਤੁਹਾਨੂੰ ਪਤਾ ਆਰਥਿਕਤਾ ਜਿਹੜੀ ਉਹ ਰੋਡਵੇਜ ਦੀ ਬੱਸ ਵਾਂਗੂ ਖੜਕਦੀ ਫਿਰਦੀ ਆ। ਹੁਣ ਅੱਗੇ ਇਹ ਦੇਖਣ ਵਾਲਾ ਹੋਏਗਾ ਪਹਿਲੂ ਕਿ ਇਹਨਾਂ ਨੂੰ ਕਿੱਥੋਂ ਦਿੰਦੇ ਆ ਜਾਂ ਇਹ ਹੜਤਾਲ ਤੇ ਜਾਂਦੇ ਆ। ਉਹਦਾ ਆਪਾਂ ਕਹਿ ਸਕਦੇ ਹਾਂ ਕਿ ਇਸ ਸਮੇਂ ਨਰਿੰਦਰ ਮੋਦੀ ਦੀ ਨੋਟਬੰਦੀ ਹੈ ਜਿਹੜੀ ਉਹ ਚੁਫੇਰਿਓਂ ਘਿਰੀ ਪਈ ਆ, ਤੇ ਬੈਂਕ ਵਾਲਿਆਂ ਨੇ ਵੀ ਹਿਸਾਬ ਕਿਤਾਬ ਲਾ ਲਿਆ ਕਿ ਹੁਣ ਵੱਤਰ ਆ ਗਿਆ ਕੰਮ,
ਇਹਨਾਂ ਦੇ ਆਪਣੇ ਵੀ ਕਹਿਣ ਲੱਗੇ ਪਏ ਆ ਹੁਣ ਆਪਣੀ ਵੀ ਮੰਗ ਰੱਖ ਦਿਓ। ਇਹ ਬੁਰੇ ਸਮੇਂ ਦੀਆਂ ਨਿਸ਼ਾਨੀਆਂ ਹੁੰਦੀਆਂ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਮੋਦੀ ਖਿਲਾਫ ਆਵਾਜ਼ ਚੱਕਣ ਤੇ ਮਸ਼ਹੂਰ ਜਿਹੜੇ ਅਦਾਕਾਰ ਪ੍ਰਕਾਸ਼ ਰਾਜ ਆ ਉਹਦੇ ਖਿਲਾਫ ਅਦਾਲਤ 'ਚ ਸ਼ਿਕਾਇਤ ਹੋ ਗਈ ਆ। ਹੋਰ ਤਾਂ ਵੈਸੇ ਕੀ ਉਮੀਦ ਸੀ। ਦੇਖੋ ਬਹੁਤ ਮਾੜੀ ਗੱਲ ਆ। ਪ੍ਰਕਾਸ਼ ਰਾਜ ਉਹ ਕਲਾਕਾਰ ਆ ਜਿਹਨੂੰ 5 ਨੈਸ਼ਨਲ ਅਵਾਰਡ ਮਿਲੇ। ਹਾਲਾਂਕਿ ਉਹਦਾ ਨਾਂ ਬਹੁਤ ਘੱਟ ਲੋਕ ਜਾਣਦੇ ਆ ਕਿਉਂਕਿ ਉਹ ਦੱਖਣ ਦਾ ਐਕਟਰ ਆ। ਦੱਖਣੀ ਐਕਟਰ ਜਿਹੜੇ ਆ ਉਹ ਅਸੀਂ ਬਹੁਤ ਘੱਟ ਜਾਣਦੇ। ਹਾਲਾਂਕਿ ਹੁਣ ਸਾਡੇ ਪੰਜਾਬ ਦੇ ਜਵਾਕ ਜ਼ਿਆਦਾ ਜਾਣਦੇ ਆ। ਉਹ ਫਿਲਮਾਂ ਉਹਨਾਂ ਦੀਆਂ ਚੱਲਦੀਆਂ ਤੇ ਲੂੰਗੀਆਂ ਜਿਹੀਆਂ ਬੰਨੀਆਂ ਹੁੰਦੀਆਂ, ਬੜਾ ਕੁੱਟਦੇ ਇੱਕ ਦੂਜੇ ਨੂੰ। ਇਹਨਾਂ ਨੂੰ ਪਤਾ ਜਵਾਕਾਂ ਨੂੰ ਕਿਹਦੀ ਹੁੰਦੀ ਹੈ ਫਿਲਮ ਤੇ ਕਿਹੜੀ ਹੁੰਦੀ ਹੈ। ਆਮ ਤੌਰ ਤੇ ਬੰਦੇ ਨਹੀਂ ਜਾਣਦੇ। ਪ੍ਰਕਾਸ਼ ਰਾਜ ਬੁੱਧੀਮਾਨ ਆਦਮੀ ਆ। ਐਸਾ ਨਹੀਂ ਹੈ ਕਿ ਇਕੱਲਾ ਐਕਟਰ ਆ, ਬਹੁਤ ਇੰਟਲੈਕਚੁਅਲੀ ਉਹ ਬੰਦਾ ਬਹੁਤ ਗਹਿਰਾਈ ਰੱਖਦਾ। ਪ੍ਰਕਾਸ਼ ਰਾਜ ਨੇ ਜੋ ਗੱਲ ਕਹੀ ਸੀਗੀ ਉਹ ਗੱਲ ਮੈਂ ਤੁਹਾਨੂੰ ਹੂਬਹੂ ਸੁਣਾ ਦਿੰਦਾ ਹਿੰਦੀ ਜੋ ਉਹਨੇ ਸਪੀਚ ਕੀਤੀ ਸੀ। ਉਹਨੇ ਕਿਹਾ ਸੀਗਾ कि गौरी लंकेश के हत्यारों का पता चले या ना चले, लेकिन जिस तरह एक बड़ी भीड़ सोशल मीडिया पर उनकी मौत को सेलिब्रेट कर रही है, ये परेशान करने वाली बात है। हम जानते हैं कि ये लोग कौन है और इनकी क्या विचारधारा है। इनमें से कई ऐसे हैं जिनको प्रधानमंत्री खुद फॉलो करते हैं। ये चिंताजनक है कि हमारा देश किधर जा रहा है। और देखो आ स्पीच सीगी, आही स्पीच सी। ਇਹਦੇ ਚ ਇੱਕ ਥਾਂ ਤੇ ਪ੍ਰਧਾਨ ਮੰਤਰੀ ਦਾ ਨਾਂ ਆਇਆ ਨਾ, ਜੇ ਆਪਾਂ ਪੰਜਾਬੀ ਚ ਕਹਿ ਦਈਏ, ਨੂੰ ਸੰਖੇਪ ਚ ਲੱਥਾ ਕਰਨਾ ਹੋਵੇ ਤੇ ਉਹਨੇ ਸਿੱਧਾ ਇਹ ਕਿਹਾ ਕਿ ਲੰਕੇਸ਼ ਦੀ ਮੌਤ ਤੇ ਕੁਛ ਲੋਕ ਸੈਲੀਬ੍ਰੇਸ਼ਨ ਕਰਦੇ ਪਏ ਸੀਗੇ ਤੇ ਕਮਾਲ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਫੋਲੋ ਕਰਦਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ। ਆਹੀ ਕੁਛ ਕਿਹਾ ਨਾ। ਇਹਦੇ ਚ ਸਿਰਫ ਇਹੋ ਹੀ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਲੋਕਾਂ ਨੂੰ ਫੋਲੋ ਕਰਦਾ ਜਿਨ੍ਹਾਂ ਲੋਕਾਂ ਨੇ ਗੌਰੀ ਲੰਕੇਸ਼ ਦੇ ਕਤਲ ਤੇ ਜਸ਼ਨ ਮਨਾਏ ਆ। ਇਹਦੇ ਚ ਦੱਸੋ ਕੀ ਅਪਮਾਨ ਆ। ਇੱਕ ਵਕੀਲ ਉੱਠਿਆ, ਉਹਨੇ ਲਖਨਊ ਦੇ ਵਿੱਚ ਇਹਦੇ ਖਿਲਾਫ ਇਸਤਗਾਸਾ ਪਾਤਾ, ਸ਼ਿਕਾਇਤ ਪਾਤੀ ਆ। ਅਦਾਲਤ ਨੇ ਹੁਣ ਸੁਣਵਾਈ ਰੱਖਤੀ ਆ ਪਰਸੋਂ ਤੇ। ਦੇਖੋ ਹੁਣ ਪ੍ਰਕਾਸ਼ ਰਾਜ ਤੇ ਇਹ ਕੇਸ ਦਰਜ ਹੁੰਦਾ ਜਾਂ ਨਹੀਂ ਹੁੰਦਾ। ਪਰ ਜੇ ਕੇਸ ਚੱਲ ਗਿਆ ਪ੍ਰਕਾਸ਼ ਰਾਜ ਲਈ ਮੁਸੀਬਤ ਖੜੀ ਹੋ ਜਾਏਗੀ। ਪ੍ਰਕਾਸ਼ ਰਾਜ ਲਈ ਇਸ ਕਰਕੇ ਮੁਸੀਬਤ ਖੜੀ ਹੋ ਜਾਣੀ ਕਿਉਂਕਿ ਮੋਦੀ ਰਾਜ ਆ, ਯੂਪੀ ਦੇ ਵਿੱਚ ਯੋਗੀ ਰਾਜ ਆ। ਜਦੋਂ ਤਰੀਕ ਤੇ ਆਇਆ ਕਰੂਗਾ ਹੋ ਸਕਦਾ ਆਂਡੇ ਟਮਾਟਰਾਂ ਦੀ ਬਰਸਾਤ ਹੋ ਜਾਇਆ ਕਰੇ ਕਿਉਂਕਿ ਵਿਹਲੇ ਆ, ਹੋਰ ਤੇ ਕੰਮ ਹੈ ਨੀਗਾ। ਇਹ ਆਵਾਜ਼ਾਂ ਨੂੰ ਇਸੇ ਤਰ੍ਹਾਂ ਹੀ ਦਬਾਉਂਦੇ ਆ। ਇਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ ਮੇਰੇ ਖਿਆਲ ਦੇ ਨਾਲ। ਸਾਡੀ ਫਿਲਮ ਇੰਡਸਟਰੀ ਨੂੰ ਜੇ ਉਹਦੇ ਚ ਮਾੜੀ ਮੋਟੀ ਅਣਖ ਹੈ ਤਾਂ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ, ਵਿਰੋਧ ਕਰਨਾ ਚਾਹੀਦਾ, ਜਾਗਣਾ ਚਾਹੀਦਾ। ਦੇਖੋ ਸਾਡੇ ਇੱਥੋਂ ਦੀ ਬਦਕਿਸਮਤੀ ਦੇਖੋ ਦੇਸ਼ ਦੀ, ਨਾ ਇੱਥੋਂ ਦੇ ਖਿਡਾਰੀ ਬੋਲਦੇ ਆ, ਨਾ ਇੱਥੋਂ ਦੇ ਕਲਾਕਾਰ ਬੋਲਦੇ ਆ, ਨਾ ਇੱਥੋਂ ਦੇ ਸਿੰਗਰ ਬੋਲਦੇ ਆ, ਨਾ ਇੱਥੋਂ ਦੇ ਵੱਡੇ ਵੱਡੇ ਲੇਖਕ ਬੋਲਦੇ ਆ। ਜਿੰਨਾ ਮਰਜ਼ੀ ਗਲਤ ਹੋ ਜਾਵੇ। ਆ ਸਾਡੇ ਕੋਹਲੀ ਹੋ ਰਹੀ ਆ, ਵਿਰਾਟ ਕੋਹਲੀ ਹੋ ਰਹੀ, ਇਹ ਸਵੱਛ ਭਾਰਤ ਦੇ ਲਈ ਤੇ ਐਡ ਕਰਦੇ ਫਿਰਦੇ ਆ। ਅਮਿਤਾਭ ਬੱਚਨ ਹੋਰੀ ਸਵੱਛ ਭਾਰਤ ਤੇ ਕਰਦੇ ਫਿਰਦੇ ਆ, ਮਾਰੋ ਮਾਰ ਕਰਦੇ ਫਿਰਦੇ, ਐ ਕਰੋ ਜੀ, ਐ ਕਰੋ ਜੀ, ਐ ਕਰੋ ਜੀ, ਐ। ਜਦੋਂ ਜਵਾਕ ਮਰਦੇ ਆ ਨਿੱਕੇ ਨਿੱਕੇ ਆਕਸੀਜਨ ਕੋਲੋਂ, ਇੱਕ ਟਵੀਟ ਵੀ ਨਹੀਂ ਆਉਂਦਾ ਇਹਨਾਂ ਦਾ। ਜਦੋਂ ਗਊ ਰਾਖਿਆਂ ਦੇ ਹੱਥੋਂ ਨਿਰਦੋਸ਼ ਲੋਕ, ਬੇਦੋਸ਼ੀ ਲੋਕ ਕਤਲ ਕੀਤੇ ਜਾਂਦੇ ਆ, ਇਹ ਬੋਲਦੇ ਤੱਕ ਨਹੀਂ, ਜਦਕਿ ਇਹਨਾਂ ਦਾ ਵਿਰੋਧ ਕਰਨਾ ਬਣਦਾ ਕਿਉਂਕਿ ਅਸਲ ਦੇ ਵਿੱਚ ਜੇ ਇਹਨਾਂ ਦਾ ਸਟਾਰਡਮ ਆ ਉਹ ਜਨਤਾ ਦੇ ਨਾਲ ਹੀ ਹੈ ਨਾ। ਤਾਂ ਜਦੋਂ ਜਨਤਾ ਦੀ ਗੱਲ ਆਉਂਦੀ ਹੈ ਇਹ ਜਨਤਾ ਨੂੰ ਕੰਡ ਦੇ ਕੇ ਖੜ ਜਾਂਦੇ ਆ ਜਿੰਨੇ ਵੀ ਇਹ ਵੱਡੇ ਲੋਕ ਆ। ਵੱਡੇ ਲੋਕ ਕਾਹਦੇ ਕਹਿ ਸਕਦੇ, ਥੋੜੇ ਦਿਲੋਂ ਛੋਟੇ ਲੋਕ ਹੀ ਆ। ਪਰ ਇਹਨਾਂ ਨੂੰ ਜਾਗਣਾ ਚਾਹੀਦਾ, ਬੋਲਣਾ ਚਾਹੀਦਾ। ਅੱਜ ਇਹਦੀ ਵਾਰੀ ਆ, ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਜਾਊਗੀ। ਜਦੋਂ ਏਦਾਂ ਦੀ ਗੱਲ ਚੱਲਦੀ ਆ, ਇੱਥੇ ਮੁਹੰਮਦ ਅਲੀ ਦੀ ਸਾਨੂੰ ਉਦਾਹਰਨ ਸਾਡੇ ਸਾਹਮਣੇ ਆਉਂਦੀ ਆ ਜਦੋਂ ਉਹ ਅਮਰੀਕਾ ਸਰਕਾਰ ਦੇ ਖਿਲਾਫ ਖੜ ਗਏ ਸਨ। ਬਿਲਕੁਲ ਉਹ ਵੀ ਇੱਕ ਖਿਡਾਰੀ ਸੀਗੇ। ਵੀਅਤਨਾਮ ਜੰਗ ਚ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨੇ ਕਿਹਾ ਕਿ ਮੈਂ ਮੁਸਲਮਾਨ ਹਾਂ, ਮੁਸਲਮਾਨ ਹੋ ਗਿਆ, ਮੁਸਲਮਾਨ ਦਾ ਕੰਮ ਨਹੀਂ ਜਾ ਕੇ ਨਿਰਦੋਸ਼ਾਂ ਤੇ ਗੋਲੀ ਚਲਾਵਾਂ। ਸੋ ਇਹੋ ਜਿਹਾ ਜਿਹੜਾ ਸਾਡੇ ਇੱਥੋਂ ਦੇ ਖਿਡਾਰੀਆਂ ਨੂੰ, ਕਲਾਕਾਰਾਂ ਨੂੰ ਕੱਢਣਾ ਪਏਗਾ। ਨਹੀਂ ਤੇ ਫਿਰ ਹਾਲ ਅੱਜ ਪ੍ਰਕਾਸ਼ ਰਾਜ ਦਾ, ਕੱਲ ਨੂੰ ਦੇਸ਼ ਰਾਜ ਦਾ ਹੋਊ, ਪਰਸੋਂ ਹੋ ਸਕਦਾ ਕਿਸੇ ਰਾਜ ਰਾਣੀ ਦੀ ਵਾਰੀ ਆ ਜੇ। ਇਹ ਫਿਰ ਇੱਕ ਦਿਨ ਉਹ ਸ਼ੇਰ ਮੈਨੂੰ ਚੇਤੇ ਆ ਗਿਆ, ਇੱਕ ਦਿਨ ਫਿਰ ਕਿਤੇ ਇਹ ਨੌਬਤ ਨਾ ਆ ਜਾਵੇ कि तुमने चाहे ही नहीं हालात बदल सकते थे, मेरे आंसू तुम्हारी आंखों से निकल सकते थे, तुम तो ठहरे रहे झील की पानी की तरह, दरिया बनते तो दूर तक निकल सकते थे। ये झील दे पानी वांगू ठहरे रहे एक थां ते, मेरे नुकसान ਕੱਟਣਗੇ, ਖਤਾ ਪਾਉਣਗੇ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਸੁੱਚਾ ਤੇ ਲੰਗਾਹ ਨੂੰ ਅਕਾਲ ਤਖਤ ਸਾਹਿਬ ਤੋਂ ਪੰਥ ਤੋਂ ਛੇਕਿਆ ਗਿਆ ਆ। ਹਵਾਲਾਤ ਦੇ ਵਿੱਚ ਕਹਿੰਦੇ ਹਾਲਤ ਖਰਾਬ ਹੋ ਗਈ ਹੈ। ਪਰਸੋਂ ਸੁਖਬੀਰ ਨੇ ਇਹਨੂੰ ਮੱਥਾ ਟੇਕਤਾ ਸੀ, ਅੱਜ
ਗਿਆਨੀ ਜੀ ਨੇ ਪੰਥ ਚੋਂ ਛੇਕਤਾ, ਸਰਬੱਤ ਖਾਲਸਾ ਵਾਲਿਆਂ ਨੇ ਕੱਲ ਹੀ ਇਹਦਾ ਕਲਿਆਣ ਕਰ ਦਿੱਤਾ ਸੀ। ਹੁਣ ਲੈ ਦੇ ਕੇ ਘਰ ਹੀ ਰਹਿ ਗਿਆ, ਇੱਕ ਟੱਬਰ ਹੀ ਰਹਿ ਗਿਆ। ਉਹ ਟੱਬਰ ਵੀ ਦੋ ਆ, ਇੱਕ ਚੰਡੀਗੜ੍ਹ 'ਚ ਰਹਿੰਦਾ, ਇੱਕ ਭਰਾ ਗੁਰਦਾਸਪੁਰ 'ਚ ਰਹਿੰਦਾ। ਜੇ ਦੋਵਾਂ ਚੋਂ ਇੱਕ ਨੇ ਛੇਕ ਦਿੱਤਾ ਤੇ ਬਹੁਤ ਔਖਾ ਕੰਮ ਹੋ ਜਾਊਗਾ, ਤੇ ਜੇ ਦੋਵਾਂ ਨੇ ਛੇਕ ਦਿੱਤਾ ਫਿਰ ਤੇ ਪਤਾ ਹੀ ਸਾਫ਼ ਹੋ ਜਾਊ। ਲੈ ਦੇ ਕੇ ਹੁਣ ਘਰ ਵਾਲਿਆਂ ਦਾ ਹੀ, ਘਰ ਵਾਲਿਆਂ ਦਾ ਇਸ ਕਰਕੇ ਕਹਿੰਦਾ ਕਿਉਂਕਿ ਘਰ ਵਾਲੀ ਤੇ ਇੱਕ ਹੁੰਦੀ ਆ ਨਾ, ਇਹ ਦੋ ਆ ਤਾਂ ਫਿਰ ਘਰ ਵਾਲੇ ਕਹਿ ਸਕਦੇ ਆ। ਘਰ ਵਾਲਿਆਂ ਦਾ ਹੀ ਆਸਰਾ ਇਸ ਸਮੇਂ। ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕ ਦੇਣਾ ਸੀ ਇਹਨਾਂ ਨੇ। ਪਰ ਗੌਰ ਕਰਨ ਵਾਲੀ ਗੱਲ ਇਹ ਆ ਕਿ ਸੁੱਚਾ ਸਿੰਘ ਲੰਗਾਹ ਨੂੰ ਜਦੋਂ ਛੇਕਿਆ ਗਿਆ, ਨਾਲ ਇਹ ਗੱਲ ਕਹੀ ਗਈ ਹੈ ਗਿਆਨੀ ਗੁਰਬਚਨ ਸਿੰਘ ਵੱਲੋਂ ਕਿ ਜੇ ਇਹ ਅਰਜ਼ੀ ਦੇਵੇ, ਖਿਮਾ ਯਾਚਨਾ ਕਰੇ, ਤੇ ਉਹਦੇ ਤੇ ਵਿਚਾਰਾਂ ਹੋ ਸਕਦੀਆਂ। ਇਹ ਇੱਕ ਤੁਹਾਨੂੰ ਪਤਾ ਹੀ ਹੈ ਦਰਵਾਜ਼ਾ ਹੁੰਦਾ ਹੈ। ਔਰ ਇੱਥੇ ਬਹੁਤ ਵੱਡੇ ਪੱਤਰਕਾਰ ਹੈ, ਸਿਆਣੇ ਪੱਤਰਕਾਰ ਹੈ, ਗੁਰਪ੍ਰੀਤ ਸਿੰਘ ਮੰਡਿਆਣੀ, ਮੈਂ ਬੜਾ ਰਿਗਾਰਡ ਕਰਦਾ ਉਹਨਾਂ ਦਾ। ਉਹਨਾਂ ਨੇ ਇਹੀ ਗੱਲ ਕਹੀ ਸੀ, ਉਹ ਕਹਿੰਦੇ ਕਿ ਇਹ ਵੀ ਇੱਕ ਹਥਿਆਰ ਬਣ ਚੁੱਕਾ। ਕੋਈ ਜਿੱਡਾ ਮਰਜ਼ੀ ਵੱਡਾ ਬੱਜਰ ਗੁਨਾਹ ਕਰ ਲੈਂਦਾ ਹੈ ਤੇ ਉਹਨੂੰ ਛੋਟੀ ਜੀ ਸਜ਼ਾ ਦੇ ਕੇ ਲੋਕਾਂ ਦੇ ਵਿੱਚ ਜਾਣ ਜੋਗਾ ਕਰ ਦਿੱਤਾ ਜਾਂਦਾ, ਉਲਟਾ ਧਾਰਮਿਕ ਆਗੂਆਂ ਵੱਲੋਂ, ਕਿ ਜਾ ਹੁਣ ਤੈਨੂੰ ਕੋਈ ਖਤਰਾ ਨਹੀਂ। ਤੇ ਉਹ ਜਾ ਕੇ ਸਗੋਂ ਕਹਿੰਦਾ ਠੀਕ ਹੈ ਜੀ ਮੈਂ ਗਲਤੀ ਕੀਤੀ ਸੀ, ਦੇਖੋ ਮੈਂ ਕਿੱਡਾ ਨਿਮਾਣਾ ਸਿੱਖਿਆ, ਮੈਂ ਭੁੱਲ ਬਖਸ਼ਾ ਲਈ ਆ। ਸੋ ਇਹ ਕੰਮ ਹੈ ਜਿਹੜਾ ਉਹ ਨਾਲ ਦੀ ਨਾਲ ਬੰਦੋਬਸਤ ਕਰ ਦਿੱਤਾ ਜਾਂਦਾ ਕਿ ਇਹ ਖਿਮਾ ਯਾਚਨਾ ਵੀ ਹੋ ਸਕਦੀ ਹੈ। ਹਾਲਾਂਕਿ ਮੰਨ ਲਓ ਕੱਲ ਨੂੰ ਪਤਾ ਨਹੀਂ ਕੇਸ ਦਾ ਕੀ ਬਣ ਜਾਣਾ। ਖਿਮਾ ਯਾਚਨਾ ਤੇ ਇਹਨਾਂ ਨੇ ਧਰਮੰਤ ਸਿੰਘ ਦੀ ਵੀ ਮਨਜ਼ੂਰ ਕਰ ਲਈ ਸੀਗੀ ਨਾ, ਮੁੜ ਕੇ ਬਾਅਦ ਦੇ ਵਿੱਚ ਕੀ ਹੋਇਆ ਸੀਗਾ, ਦੁਨਿਆਵੀ ਕੋਰਟ ਨੇ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕਰ ਦਿੱਤੀ ਸੀਗੀ ਜੀ। ਇਹ ਫੈਸਲਾ ਜਿਹੜਾ ਇਹਨਾਂ ਨੇ ਕੀਤਾ, ਇਹਦੇ ਨਾਲ ਇੱਕ ਦੋ ਫੈਸਲੇ ਹੋਰ ਵੀ ਕੀਤੇ ਆ। ਇੱਕ ਤੇ ਮਨਪ੍ਰੀਤ ਬਾਦਲ ਦਾ ਜਿਹੜਾ ਮੁੰਡਾ ਅਰਜਨ ਸਿੰਘ ਬਾਦਲ, ਕਿਉਂਕਿ ਉਹ ਵੀ ਡੇਰਾ ਸਰਸਾ ਸੌਦਾ ਗਿਆ ਸੀਗਾ। ਹੁਣ ਕੁਛ ਲੋਕ ਕਹਿਣਗੇ ਸੱਚਾ ਸੌਦਾ ਨਹੀਂ, ਮੈਂ ਕਹਿੰਦਾ ਮੈਂ ਕਿਹਾ ਛੱਡੋ ਖੜਾ, ਕਿਉਂਕਿ ਸਰਸਾ ਸੌਦਾ ਹੀ ਕਹਿ ਦਈਏ ਚੰਗਾ, ਉੱਥੇ ਸਰਸੇ ਜਾ ਕੇ ਸੌਦਾ ਵੱਜਦਾ। ਸੋ ਇਹ ਡੇਰੇ ਦੇ ਵਿੱਚ ਜਿਹੜੇ ਲੋਕ ਗਏ ਸੀਗੇ ਉਹਨਾਂ ਦੇ ਵਿੱਚੋਂ ਬਹੁਤੇ ਤੇ ਜਾ ਕੇ ਖਿਮਾ ਯਾਚਨਾ ਕਰ ਰਹੇ ਆ। ਇੱਕ ਬੀਬੀ ਭੱਠਲ ਰਹਿੰਦੀ ਆ, ਇੱਕ ਮਨਪ੍ਰੀਤ ਬਾਦਲ ਦਾ ਮੁੰਡਾ ਰਹਿੰਦਾ। ਬੀਬੀ ਭੱਠਲ ਤੇ ਪੰਜਾਬ 'ਚ ਆ, ਉਹ ਪਤਾ ਨਹੀਂ ਕਿਉਂ ਨਹੀਂ ਗਈ। ਪਰ ਜਿਹੜਾ ਇਹ ਮਨਪ੍ਰੀਤ ਬਾਦਲ ਦਾ ਲੜਕਾ, ਇਹ ਬਾਹਰ ਪੜ੍ਹਦਾ, ਤੇ ਹੁਣ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ। ਇਹਨਾਂ ਨੂੰ 7-8 ਦਿਨਾਂ ਦੀ ਇਹਨਾਂ ਨੇ ਮੌਲਤ ਦਿੱਤੀ ਆ। ਹੁਣ ਜੇ ਇੱਥੇ ਆਪਾਂ ਸੁੱਚਾ ਸਿੰਘ ਲੰਗਾਹ ਦੀ ਗੱਲ ਤੇ ਦੁਬਾਰਾ ਆ ਜਾਈਏ ਤਾਂ ਸੁੱਚਾ ਸਿੰਘ ਲੰਗਾਹ ਨੂੰ ਦੇਖੋ, ਇਹ ਕਹਿ ਕੇ ਛੇਕਦੇ ਪਏ ਪੰਥ ਚੋਂ ਕਿ ਇਸ ਬੰਦੇ ਨੇ ਬਜਰ ਗੁਨਾਹ ਕੀਤਾ, ਤੇ ਲੋਕੀ ਇਹ ਵੀ ਚਰਚਾ ਚਲਾਉਂਦੇ ਪਏ ਆ ਕਿ ਉਹ ਜਿਹੜਾ ਬਜਰ ਗੁਨਾਹ ਕੀਤਾ ਸੀ ਕਿ ਗਿਆਨੀ ਜੀ ਹੋਰਾਂ ਨੇ ਵੇਖ ਲਿਆ ਚੰਗੀ ਤਰ੍ਹਾਂ, ਕਿਉਂਕਿ ਕੇਸ ਦਾ ਜਦੋਂ ਫੈਸਲਾ ਦੇਣਾ ਹੁੰਦਾ ਜੱਜ ਨੇ, ਉਹ ਸਾਰੀ ਫਾਈਲ ਤੇ ਦੇਖਣੀ ਪੈਂਦੀ ਆ। ਪਰ ਕੁਛ ਲੋਕ ਕਹਿੰਦੇ ਗਿਆਨੀ ਜੀ ਨੇ ਕਿਹਾ ਕਿ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ, ਮੈਂ ਸਭ ਕੁਛ ਦੇਖਾਂ। ਪਰ ਫਿਰ ਵੀ ਉਹਨਾਂ ਨੇ ਫੈਸਲਾ ਦੇ ਦਿੱਤਾ, ਉਹ ਕਹਿ ਸੌਖਿਆ ਜਿੱਦਾਂ ਮਰਜ਼ੀ ਆ। ਪਰ ਹੁਣ ਇੱਕ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਹੈ, ਉਹ ਬੰਦਾ ਕਿਹੜੀ ਨੁੱਕਰ 'ਚ ਜਾ ਕੇ ਮੂੰਹ ਲਗਾਊਗਾ। ਉਹ ਤੇ ਪਰਸੋਂ ਚੌਥਾ ਕੰਡਿਆ ਸੀ, ਇਹ ਤੇ ਬੰਦਾ ਹੀ ਨਹੀਂ ਇਹੋ ਜਿਹਾ। ਇਹ ਤੇ ਬੀਬਾ ਬੰਦਾ ਹੈ, ਜਿੰਨਾ ਇਹਨੇ ਪ੍ਰਚਾਰ ਕੀਤਾ, ਜਿੰਨਾ ਇਹਨੇ ਸਮਾਜ ਸੇਵਾ ਲਈ ਕੰਮ ਕੀਤਾ, ਕੋਈ ਕਰ ਹੀ ਨਹੀਂ ਸਕਦਾ। ਉਹ ਕਹਿੰਦਾ ਵੀਡੀਓ ਦਾ ਕੀ ਆ, ਲੱਤ ਕਿਤੋਂ ਫੜ ਲਓ, ਸਿਰ ਕਿਤੋਂ ਫੜ ਲਓ, ਤੇ ਲੋਕੀ ਇਹਦੇ ਢਿੱਡ ਕਿਹਦਾ ਲਿਆਓਗੇ। ਲੱਤ ਸਿਰ ਤੇ ਹੋ ਗਈ ਤੇ ਜਿਹੜਾ ਢਿੱਡ ਆ ਉਹ ਕਿਹਦਾ ਲਿਆਓਗੇ। ਏਡਾ ਢਿੱਡ ਕਿਸੇ ਦਾ ਬਣਨਾ ਹੀ ਨਹੀਂਗਾ, ਸਾਈਟ ਤੇ ਬਣਾਉਣਾ ਪੈਣਾ ਜਿਹੜਾ ਫੋਟੋ 'ਚ ਆ। ਸੋ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਪਰਸੋਂ ਚੌਥ ਤੱਕ ਇਹਦੇ ਨਾਲ ਖੜਾ ਸੀਗਾ ਜੀ, ਉਹ ਵੀ ਤੇ ਅਕਾਲੀ ਦਲ ਦਾ ਹੀ ਮੈਂਬਰ ਪਾਰਲੀਮੈਂਟ ਹੈ ਨਾ। ਹੁਣ ਕੋਈ ਉਹਨੂੰ ਬੰਦਾ ਪੁੱਛੇ ਕਿ ਅਕਾਲ ਤਖਤ ਸਹੀ ਹੈ ਕਿ ਤੂੰ ਸਹੀ ਹੈ ਆਪਦੀ ਥਾਂ ਤੇ। ਤੀਜੀ ਗੱਲ ਜਿਹੜੀ ਹੈ ਉਹ ਇਸ ਸਮੇਂ ਇਹ ਆ ਕਿ ਸੁੱਚਾ ਸਿੰਘ ਲੰਗਾਹ ਨੂੰ ਅੱਜ ਥੋੜੀ ਜਿਹੀ ਅਚਵੀ ਹੋਈ ਆ, ਇਹਨੂੰ ਹਸਪਤਾਲ ਖੜਿਆ ਗਿਆ। ਬਾਅਦ ਦੇ ਵਿੱਚ ਕੀ ਬਣਿਆ, ਪੁਲਿਸ ਵਾਲਿਆਂ ਨੇ ਕੁਛ ਵੀ ਨਹੀਂ ਕਿਹਾ। ਵੈਸੇ ਇਹ ਮੈਂ ਸੋਚਣ ਹੀ ਡਿਆ ਸੀਗਾ, ਮੈਂ ਕਿਹਾ ਸੁੱਚਾ ਸਿੰਘ ਲੰਗਾਹ ਜਾਂ ਹਨੀਪ੍ਰੀਤ ਦੇ ਸੀਨੇ 'ਚ ਦਰਦ ਕਿਉਂ ਨਹੀਂ ਉੱਠਿਆ। ਦਰਦ ਉੱਠ ਜਾਣਾ ਚਾਹੀਦਾ ਸੀ ਹੁਣ ਤੱਕ, VIP ਲੋਕ ਆ। ਇਹਦੇ ਜਦੋਂ ਪੁਲਿਸ ਦੇ ਹੱਥ ਖੜੀ 6 ਮੀਟਰ ਦੂਰ ਰਹਿ ਜਾਂਦੀ, ਉਦੋਂ ਹੀ ਕਹਿਣ ਲੱਗ ਪੈਂਦੇ ਹਾਏ ਸਾਡੇ ਸੀਨੇ 'ਚ ਦਰਦ ਆ। ਉਹ ਫਿਰ ਇੱਕ ਵਾਰੀ ਹਸਪਤਾਲ ਜਾਂਦੇ ਆ, ਉਹ ਸੀਨੇ ਦਾ ਦਰਦ 6 ਮਹੀਨੇ ਠੀਕ ਹੀ ਨਹੀਂ ਹੁੰਦਾ ਜਦ ਤੱਕ ਜ਼ਮਾਨਤ ਹੋ ਜਾਂਦੀ ਆ। ਸੁੱਚਾ ਸਿੰਘ ਲੰਗਾਹ ਬਾਰੇ ਪੁਲਿਸ ਹਾਲੇ ਤੱਕ ਕੋਈ ਅਪਡੇਟ ਨਹੀਂ ਦੇ ਰਹੀ ਕਿ ਉਹ ਹਸਪਤਾਲ ਦੇ ਵਿੱਚ ਹੀ ਹੈ ਜਾਂ ਉਹਨੂੰ ਵਾਪਸ ਹਵਾਲਾਤ ਲਿਆਂਦਾ ਗਿਆ। ਸੁੱਚਾ ਸਿੰਘ ਲੰਗਾਹ ਦਾ ਇਹ ਸਾਰਾ ਐਪੀਸੋਡ ਅੱਜ ਰਿਹਾ ਉੱਠਕ ਬੈਠਕ ਵਾਲਾ ਰਿਹਾ। ਹੁਣ ਅੱਗੇ ਦੇਖਣਾ ਹੋਏਗਾ ਕਿ 5 ਦਿਨਾਂ ਬਾਅਦ ਸੁੱਚਾ ਸਿੰਘ ਲੰਗਾਹ ਦਾ ਕੀ ਬਣਦਾ। ਜੀ ਜੀ, ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਗੁਰਦਾਸਪੁਰ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਸਲਾਰੀਆ ਆ, ਉਹ ਵੀ ਕਹਿੰਦੇ ਕਸੂਤਾ ਘਿਰਿਆ। ਇਹਦੀ ਫਿਲਮ ਚੱਲਣ ਡਈ ਆ, ਉਹਦੀਆਂ ਫੋਟੋਆਂ ਆ ਗਈਆਂ। ਏਦਾਂ ਲੱਗਦਾ ਹੈ ਜਿਵੇਂ ਅਲਾਇੰਸ ਨੇ ਸੋਚ ਸਮਝ ਕੇ ਇਹ ਸਭ ਕੁਛ ਕੀਤਾ ਹੁੰਦਾ ਕਿ ਬਰਾਬਰ ਹੀ ਚੱਲੀ ਚੱਲਾਂਗੇ, ਇੱਕ ਵਾਰੀ ਤੁਹਾਡੀ ਇੱਕ ਵਾਰੀ ਸਾਡੀ। ਉਧਰੋਂ ਅਕਾਲੀਆਂ ਦੀ ਵੀਡੀਓ ਚੱਲੀ ਜਾਂਦੀ ਸੀਗੀ, ਉਧਰੋਂ ਸਲਾਰੀਆ ਸਾਹਿਬ ਦੀਆਂ ਅੱਜ ਫੋਟੋਆਂ ਆ ਗਈਆਂ ਨੇ।
ਕੀ ਕਰੋਗੇ ਤੁਸੀਂ? ਵੈਸੇ ਕਚਿਆਣ ਆਉਂਦੀ ਹੈ ਇਹੋ ਜਿਹੀ ਰਾਜਨੀਤੀ ਤੋਂ ਜੀ ਇਹ ਲੋਕ ਕਰਦੇ ਕੀ ਪਏ ਆ? ਸਾਰੇ ਸ਼ਾਦੀशुदा ਲੋਕ ਆ, ਸਾਰੇ ਜ਼ਿੰਮੇਵਾਰ ਲੋਕ ਆ, ਇਹਨਾਂ ਦੇ ਕਿਰਦਾਰ ਕਿੱਧਰ ਨੂੰ ਜਾਂਦੇ ਆ? ਇਖਲਾਕ ਇਹਨਾਂ ਦੇ ਕਿੱਧਰ ਨੂੰ ਜਾਂਦੇ ਪਏ ਆ? ਜਿਹੜਾ ਸਲਾਰੀਆ ਲਈ ਮੁਸੀਬਤ ਹੈ ਜਿਹੜੀ, ਉਹ ਸੁੱਚਾ ਸਿੰਘ ਲੰਗਾਹ ਵਰਗੀ ਤੇ ਨਹੀਂ, ਪਰ ਸੁੱਚਾ ਸਿੰਘ ਲੰਗਾਹ ਵਰਗੀ ਬਣ ਸਕਦੀ ਹੈ। ਜੀ ਦੇਖੋ ਅੱਜ ਕੀ ਹੋਇਆ ਕਿ ਇੱਕ ਪਾਸੇ ਤੇ ਕੁਝ ਸ਼ਿਕਾਇਤ ਕਰ ਦਿੱਤੀ ਹੈ ਜੀ ਜਿਹੜੀ ਕਿ ਆਪਾਂ ਵਿਚਾਰਦੇ ਪਏ ਸਾਂ ਕਿ ਹੁਣ ਤੱਕ ਇਹਦੀ ਸ਼ਿਕਾਇਤ ਹੋ ਜਾਣੀ ਚਾਹੀਦੀ ਸੀ। ਸੋ ਅੱਜ ਕਾਂਗਰਸ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ, ਨਾਲ ਹਲਫਨਾਮੇ ਦੀ ਕਾਪੀ ਵੀ ਦੇ ਦਿੱਤੀ ਹੈ। ਹਲਫਨਾਮੇ ਦੀ ਕਾਪੀ 'ਚ ਇਹ ਕਿਹਾ ਗਿਆ ਕਿ ਦੇਖੋ ਜਿਹੜੇ ਕੇਸ ਵਾਲੇ ਖਾਨੇ ਆ ਉਹਦੇ 'ਚ ਇਹਨੇ ਨਿਲ ਲਿਖਿਆ, ਜਦ ਕਿ ਇਹਦੇ ਤੇ ਕੇਸ ਚੱਲਦਾ ਬਲਾਤਕਾਰ ਦਾ। ਇਹਨੇ ਮੈਂਸ਼ਨ ਕਿਉਂ ਨਹੀਂ ਕੀਤਾ, ਇਹਦੇ ਤੋਂ ਪੁੱਛਿਆ ਜਾਵੇ। ਹੁਣ ਉਹ ਹਲਫਨਾਮਾ ਜਿਹੜਾ ਉਹ ਸ਼ਿਕਾਇਤ ਦੇ ਰੂਪ ਦੇ ਵਿੱਚ ਚੋਣ ਕਮਿਸ਼ਨ ਕੋਲ ਚਲਾ ਗਿਆ। ਇੱਕ ਮੁਸੀਬਤ ਇਹ ਆ। ਦੂਸਰੀ ਮੁਸੀਬਤ ਅੱਜ ਉਸ ਵੇਲੇ ਟੁੱਟ ਪਈ ਸਲਾਰੀਆ ਤੇ, ਜਦੋਂ ਜਿਹੜੀ ਵਿਕਟਮ ਹੈ ਬੀਬੀ ਉਹ ਸੁਪਰੀਮ ਕੋਰਟ 'ਚ ਚਲੇ ਗਈ। ਹੁਣ ਇਹ ਵੀ ਅਜੀਬ ਇਤਫਾਕ ਆ ਕਿ ਇੰਨੇ ਚਿਰ ਤੋਂ ਕੇਸ ਹੈ ਜਿਹੜਾ ਉਹ ਬਿਲਕੁਲ ਸ਼ਾਂਤ ਸੀਗਾ, ਲਹਿਰਾਂ ਵਾਂਗੂ, ਸਮੁੰਦਰ ਦੀਆਂ ਲਹਿਰਾਂ ਵਾਂਗੂ ਸ਼ਾਂਤ ਸੀਗਾ, ਤੇ ਇੱਕਦਮ ਜਵਾਰ ਭਾਟਾ ਬਣ ਗਿਆ। ਕਿਉਂ? ਕਾਹਤੋਂ? ਕਿਉਂਕਿ ਇੱਥੋਂ ਕਾਂਗਰਸ ਥੋੜਾ ਜਿਹਾ ਹਿੱਲੀ ਆ, ਉਧਰੋਂ ਕੇਸ ਚੁੱਕਿਆ ਗਿਆ। ਇਹ ਵੀ ਇੱਕ ਇਤਫਾਕ ਹੋ ਸਕਦਾ। ਵੈਸੇ ਕਈ ਵਾਰ ਟਾਈਮਿੰਗ ਨੂੰ ਲੈ ਕੇ ਇਤਫਾਕ ਵੀ ਅਸੀਂ ਮੰਨ ਸਕਦੇ ਹਾਂ, ਪਰ ਸਵਾਲ ਤੇ ਉੱਠਦਾ ਹੈ ਨਾ। ਦੂਜੇ ਪਾਸੇ ਉਸ ਬੀਬੀ ਨੇ ਅੱਜ ਸ਼ਰੇਆਮ ਕੈਮਰਿਆਂ ਦੇ ਸਾਹਮਣੇ ਗੱਲ ਕਹੀ ਆ ਕਿ 1982 ਤੋਂ ਲੈ ਕੇ 2014 ਤੱਕ ਇਹ ਬੰਦਾ ਮੈਨੂੰ ਵਰਤਦਾ ਰਿਹਾ, ਔਰ ਇਸ ਬੰਦੇ ਨੇ ਮੈਨੂੰ ਬੀਵੀ ਤਰ੍ਹਾਂ ਰੱਖਿਆ, ਆਪਣੀ ਤਰ੍ਹਾਂ। ਜੋ ਵੀ ਇੱਕ ਸ਼ੌਹਰ ਆਪਣੀ ਬੀਵੀ ਲਈ ਪ੍ਰਬੰਧ ਕਰਦਾ, ਉਹ ਸਾਰੇ ਪ੍ਰਬੰਧ ਇਹਨੇ ਕਰਕੇ ਦਿੱਤੇ ਸਨ। ਤੇ ਮੈਨੂੰ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਸ਼ਾਦੀ ਕਰੂੰਗਾ। ਮੇਰੀ ਤੇ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਜੇ ਇਹਦੇ ਖਿਲਾਫ ਮੈਂ ਕੇਸ ਦਰਜ ਕਰਵਾਇਆ, ਇਹ ਭੱਜ ਕੇ ਹਾਈ ਕੋਰਟ ਚਲੇ ਗਿਆ। ਹਾਈ ਕੋਰਟ ਚੋਂ ਇਹਨੇ ਪ੍ਰੋਸੀਡਿੰਗ ਤੇ ਸਟੇ ਲੈ ਲਿਆ ਤੇ ਅੱਗੇ ਜਾਂਚ ਪੜਤਾਲ ਕਰਾਉਣ ਦੀ ਜ਼ਰੂਰਤ ਨਹੀਂ, ਇਹਨੇ ਕੇਸ ਨੂੰ ਸਟੇ ਕਰ ਦਿੱਤਾ। ਔਰ ਕਹਿੰਦੀ ਕਿ ਮੈਂ ਲਿਸਟ ਡੀਕਦੀ ਰਹੀ ਕਿ ਅੱਜ ਮੇਰਾ ਕੇਸ ਲਿਸਟ 'ਚ ਆਊਗਾ, ਅੱਜ ਮੇਰਾ ਲਿਸਟ 'ਚ ਆਊਗਾ। ਇਹ ਬੰਦਾ ਪਾਵਰਫੁਲ ਸੀ, ਜਾ ਕੇ ਇਹਨੇ ਉੱਥੇ ਵੀ ਸੈਟਿੰਗ ਕਰ ਲਈ। ਹੁਣ ਕਹਿੰਦੀ ਕਿ ਮੈਂ ਸੁਪਰੀਮ ਕੋਰਟ 'ਚ ਆਈ ਹਾਂ ਕਿ ਮੇਰਾ ਨਿਬੇੜਾ ਕਰੋ। ਹਾਈ ਕੋਰਟ ਦੀ ਲਿਸਟ ਪਤਾ ਨਹੀਂ ਕਿੱਥੇ ਲਿਸਟ 'ਚ ਪੈ ਗਈ ਆ, ਮੇਰਾ ਤੇ ਕੇਸ ਹੀ ਨਹੀਂ ਨਿਕਲਦਾ ਪਿਆ। ਹੁਣ ਇਹਦਾ ਜਿਹੜਾ ਮਾਮਲਾ ਉਹ ਸੁਪਰੀਮ ਕੋਰਟ 'ਚ ਚਲੇ ਗਿਆ। ਜੇ ਕੱਲ ਨੂੰ ਸੁਪਰੀਮ ਕੋਰਟ ਨੇ ਖਚਾਈ ਕਰ ਦਿੱਤੀ ਥਲੜੀ ਅਦਾਲਤ ਦੀ, ਤੇ ਸਲਾਰੀਆ ਲਈ ਬਹੁਤ ਮੁਸ਼ਕਿਲ ਹੋ ਜਾਏਗੀ। ਜੇ ਇੱਧਰੋਂ ਸਲਾਰੀਆ ਬਚ ਜਾਂਦਾ, ਮੰਨ ਲਓ ਉਧਰੋਂ ਚੋਣ ਜਿੱਤ ਜਾਂਦਾ, ਜਿੱਤੀ ਚੋਣ ਤੋਂ ਬਾਅਦ ਜਿਹੜਾ ਉਹ ਹਲਫਨਾਮਾ ਗਲਤ ਪਾਇਆ ਜਾਂਦਾ, ਸਲਾਰੀਆ ਫਿਰ ਵੀ ਰਗੜਿਆ ਗਿਆ। ਕਿਉਂਕਿ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਜਿੱਤ ਕੇ ਆਇਆ ਸੀ ਬਿਹਾਰ 'ਚੋਂ, ਆ 4-5 ਮਹੀਨੇ ਪਹਿਲਾਂ ਹੀ ਉਹਦੀ ਇੱਕ ਚੋਣ ਰੱਦ ਹੋਈ ਆ, ਇਹਨਾਂ ਦੇ ਆਪਣੇ ਬੰਦੇ ਦੀ। ਕਿਉਂਕਿ ਉਹਦੇ ਤੇ ਵੀ 3-4 ਕੇਸ ਸਨ। 1-2 ਛੋਟੇ ਮੋਟੇ ਸੀ, ਇੱਕ ਕਾਫੀ ਵੱਡਾ ਸੀਗਾ। ਜਿਹੜੇ ਛੋਟੇ ਮੋਟੇ ਸੀ ਉਹਦੇ 10 ਤੇ, ਵੱਡਾ ਕੇਸ ਲਗਾ ਗਿਆ। ਬਾਅਦ ਦੇ ਵਿੱਚ ਸਾਬਤ ਹੋ ਗਿਆ ਕਿ ਇਸ ਬੰਦੇ ਨੇ ਗਲਤ ਜਾਣਕਾਰੀ ਦਿੱਤੀ ਹਲਫਨਾਮੇ 'ਚ, ਉਹਦੀ ਚੋਣ ਰੱਦ ਹੋ ਗਈ ਸੀ। ਸੋ ਸਲਾਰੀਆ ਦੀ ਵੈਸੇ ਤਾਂ ਉਮੀਦ ਥੋੜੀ ਜਿਹੀ ਘੱਟ ਹੈ ਐਤਕੀ, ਪਰ ਜੇ ਜਿੱਤ ਵੀ ਜਾਂਦਾ, ਜਿੱਤਣ ਦੀ ਸੂਰਤ ਦੇ ਵਿੱਚ ਵੀ ਇਹਦੇ ਤੇ ਚੋਣ ਰੱਦ ਹੋਣ ਦੀ ਤਲਵਾਰ ਲਟਕੀ ਹੋਏਗੀ। ਪਰ ਉਹਦੇ ਤੋਂ ਵੀ ਵੱਡੀ ਤਲਵਾਰ ਹੈ ਜਿਹੜੀ ਉਹ ਕੇਸ ਦੀ ਲਟਕ ਗਈ ਹੈ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਜਿਹੜੀ ਹਨੀਪ੍ਰੀਤ ਨੂੰ ਲੈ ਕੇ। ਕਹਿੰਦੇ ਅੱਜ ਪੰਜਾਬ ਦੇ ਵਿੱਚ ਧੂੜ ਫੱਕਦੀ ਰਹੀ ਹੈ ਪੁਲਿਸ, ਕੁਛ ਵੀ ਹੱਥ ਨਹੀਂ ਲੱਗਾ। ਉਧਰ ਖੱਟਰ ਦਾ ਬਿਆਨ ਆ ਗਿਆ ਵੀ ਪੰਜਾਬ ਪੁਲਿਸ ਕੋਲ ਹੀ ਸੀਗੀ ਹਨੀ ਪਹਿਲਾਂ ਹੀ। ਦੇਖੋ ਹਨੀਪ੍ਰੀਤ ਨੂੰ ਪਹਿਲਾਂ ਲੱਭਦਿਆਂ ਇਹਨਾਂ ਨੇ ਤੇਲ ਫੂਕਿਆ। ਹੁਣ ਹਨੀਪ੍ਰੀਤ ਨੂੰ ਨਾਲ ਲੈ ਕੇ ਸਬੂਤ ਲੱਭਦਿਆਂ ਇਹਨਾਂ ਨੇ ਤੇਲ ਫੂਕੀ ਜਾਣਾ, ਨਿਕਲਣਾ ਕੱਖ ਨਹੀਂ ਹੈ। ਮੈਂ ਤੁਹਾਨੂੰ ਕਈ ਦਿਨਾਂ ਦਾ ਕਹਿਣਾ ਕਿ ਕੁਛ ਨਹੀਂ ਹੋਣਾ। ਇਹ ਸਭ ਕੁਛ ਏਦਾਂ ਲੱਗਦਾ ਪਿਆ ਜਿੱਦਾਂ ਸਕ੍ਰਿਪਟਡ ਹੁੰਦਾ ਸਭ ਕੁਛ। ਬਠਿੰਡੇ ਲੈ ਕੇ ਆਏ ਆ, ਔਰ ਜਿਹੜੇ ਘਰ ਦੇ ਵਿੱਚ ਵਾੜਿਆ ਕਿ ਆਖੇ ਜੀ ਇੱਥੇ ਹਨੀਪ੍ਰੀਤ ਰਹਿੰਦੀ ਰਹੀ ਆ, ਉੱਥੇ ਤੇ 6-6 ਇੰਚ ਮਿੱਟੀ ਚੜੀ ਪਈ ਫਰਸ਼ਾਂ ਤੇ। ਏਦਾਂ ਲੱਗਦਾ ਜਿੱਦਾਂ 1-1 ਸਾਲ ਤੋਂ ਮਕਾਨ ਖੁੱਲੇ ਹੀ ਨਹੀਂ ਗਏ ਜੀ। ਹੁਣ ਦੱਸੋ, ਇਹੋ ਜਿਹੀ ਤਾਂ ਪੁਲਿਸ ਦੀ ਇਨਫੋਰਮੇਸ਼ਨ ਆ। ਪੁਲਿਸ ਹਨੀਪ੍ਰੀਤ ਨੂੰ ਫੜ ਕੇ ਵੀ ਹਾਲੇ ਤੱਕ ਪਤਾ ਨਹੀਂ ਕਰ ਪਾਈ ਕਿ ਉਹ ਆਖਰ ਠਹਿਰੀ ਕਿੱਥੇ ਸੀਗੀ ਜੀ। ਤੁਸੀਂ ਕੀ ਉਮੀਦ ਕਰੋਗੇ? ਹਾਲੇ ਤੱਕ ਪੁਲਿਸ ਇਹ ਸਾਬਤ ਨਹੀਂ ਕਰ ਸਕੀ ਕਿ ਜਿਹੜੇ ਹਰਿਆਣਾ ਪੁਲਿਸ ਦੇ ਕਮਾਂਡੋ ਇਹਦੇ ਨਾਲ ਗਏ ਸੰਚਾਰ, ਉਹ ਕਿੱਥੇ ਆ। ਜਿਹੜੀ ਪੁਲਿਸ ਆਪਣੇ ਪੁਲਿਸ ਕਰਮਚਾਰੀਆਂ ਦਾ ਪਤਾ ਹੀ ਨਹੀਂ ਲੱਭ ਸਕੀ, ਉਹਦੇ ਤੋਂ ਤੁਸੀਂ ਕੀ ਉਮੀਦ ਰੱਖੋਗੇ? ਐਵੇਂ ਇਹਨੂੰ ਸੈਰ ਤੇ ਲੈ ਜਾਂਦੇ ਆ, ਕਦੇ ਭਵਾਨੀਗੜ੍ਹ ਥਾਣੇ 'ਚ ਵਾੜ ਦਿੱਤਾ, ਕਦੇ ਅੱਗੇ ਲੈ ਬਠਿੰਡੇ, ਸਾਰਾ ਦਿਨ ਇਹਨਾਂ ਨੂੰ ਘੁਮਾ ਕੇ ਦੋਹਾਂ ਨੂੰ ਅਖੀਰ ਫੇਰ ਪੰਚਕੂਲੇ ਲੈ ਗਿਆ, ਕੁਛ ਵੀ ਨਹੀਂ ਨਿਕਲਿਆ। ਜੇ ਇਸੇ ਤਰ੍ਹਾਂ ਹੀ ਇਹਨਾਂ ਦੀ ਜਾਂਚ ਪੜਤਾਲ ਚੱਲਦੀ ਰਹੀ, ਜਿਵੇਂ ਕਹਿੰਦੇ ਆ ਅੱਜ
ਖੁਦ AS ਚਾਵਲਾ ਜਿਹੜਾ ਕਮਿਸ਼ਨਰ ਹੈ ਪੰਚਕੂਲਾ ਦਾ, ਉਹ ਕਹਿੰਦਾ ਜੀ ਕਿ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਦੀ, ਕੋਈ ਕੋਆਪਰੇਸ਼ਨ ਨਹੀਂ ਕਰਦੀ, ਅਸੀਂ ਕੀ ਕਰੀਏ। ਦੂਜੇ ਪਾਸੇ ਜਿਹੜੀ IG ਹੈ ਬੀਬੀ ਮਮਤਾ ਸਿੰਘ, ਉਹ ਕਹਿੰਦੀ ਕਿ ਕੁਛ ਮਾਮਲਿਆਂ 'ਚ ਜਿਹੜੇ ਤੇ ਸੌਖੇ ਸਵਾਲ ਹੁੰਦੇ ਆ ਉਹਦੇ 'ਚ ਤੋਤੇ ਵਾਂਗੂ ਬੋਲਦੀ ਆ ਤੇ ਫਟਾਫਟ ਪਟਰ ਪਟਰ ਬੋਲਦੀ ਆ। ਜਦੋਂ ਅਸੀਂ ਕੋਈ ਕੰਮ ਦਾ ਸਵਾਲ ਕਰਦੇ ਆ ਉਦੋਂ ਗੁੰਮਸੁੰਮ ਹੋ ਜਾਂਦੀ, ਮੌਨ ਹੀ ਧਾਰ ਜਾਂਦੀ ਆ। ਤੇ ਸ਼ਾਇਦ ਬੀਬੀ ਮਮਤਾ ਸਿੰਘ ਨੂੰ ਪਤਾ ਨਹੀਂ ਇਹ ਫਿਲਮਾਂ ਦੀ ਹੀਰੋਇਨ ਆ, ਐਕਟਿੰਗ ਉਹਦੇ ਖੂਨ 'ਚ ਆ, ਐਕਟਿੰਗ ਉਹਦੇ ਖੂਨ 'ਚ ਆ, ਐਕਟਿੰਗ ਕਰਨੀ ਉਹ ਬਖੂਬੀ ਜਾਣਦੀ ਆ। ਨਹੀਂ ਤੇ ਉਹ ਦੂਜੇ ਮਾਮਲੇ 'ਚ ਦੇਖੋ ਇੰਟਰਵਿਊ ਵੇਲੇ ਕਿਵੇਂ ਬੋਲਦੀ ਹੈ, ਖੋਲ ਕੇ ਰੱਖ ਦਿੰਦੀ ਸਾਰਾ ਕੁਛ, ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਉਦੋਂ ਯੂ ਟਰਨ ਮਾਰ ਜਾਂਦੀ ਹੈ ਨਾਲ ਦੀ ਨਾਲ। ਸੋ ਇਹ ਹਰਿਆਣਾ ਪੁਲਿਸ ਦੀ ਇੱਕ ਹੋਰ ਨਾਕਾਮੀ ਹੋਏਗੀ ਜੇਕਰ ਉਹ 6 ਦਿਨਾਂ ਦੇ ਵਿੱਚ ਇਹਦੇ ਪਾਸੋਂ ਕੋਈ ਜਾਣਕਾਰੀ ਨਹੀਂ ਜੁਟਾ ਪਾਉਂਦੀ। ਹੁਣ ਲੈ ਦੇ ਕੇ ਦੇਖੋ ਇਹਨੂੰ ਕੁੱਟ ਮਾਰ ਤੇ ਸਕਦੇ ਨਹੀਂ ਹੈ ਕਿਉਂਕਿ ਮਾਮਲਾ ਤੁਹਾਨੂੰ ਪਤਾ ਹਾਈ ਪ੍ਰੋਫਾਈਲ ਆ। ਕੋਈ ਜੇ ਕੋਈ ਹੋਰ ਜਨਾਨੀ ਹੁੰਦੀ, ਆਮ ਘਰ ਦੀ ਜਨਾਨੀ ਹੁੰਦੀ, ਤੇ ਉਹਦੇ ਨਾਲ ਤੇ ਸ਼ਾਇਦ ਉਸ ਤਰ੍ਹਾਂ ਦਾ ਵਤੀਰਾ ਕਰ ਦਿੰਦੇ ਜਿਸ ਤਰ੍ਹਾਂ ਦਾ ਇਹ ਮੁਲਜ਼ਮਾਂ ਦੇ ਨਾਲ ਕਰਦੇ ਆ। ਪਰ ਕਿਉਂਕਿ ਇਹ ਪਿਤਾ ਜੀ ਦੀ ਪਰੀ ਆ, ਇਹਨੂੰ ਤੇ ਉਹ ਫੁੱਲਾਂ ਵਾਂਗੂ ਰੱਖਣਗੇ, ਸੰਭਾਲ ਕੇ ਰੱਖਣਗੇ। ਸੋ ਜੇ ਤੇ 6 ਦਿਨਾਂ ਦੇ ਵਿੱਚ ਕੁਛ ਨਾ ਕੁਛ ਇਹਨਾਂ ਦੇ ਹੱਥ ਆ ਗਿਆ ਠੀਕ ਹੈ, ਨਹੀਂ ਤੇ ਜਿਵੇਂ ਅੱਜ ਹਨੀਪ੍ਰੀਤ ਥਾਣੇ ਦੇ ਵਿੱਚ ਪੋਲਾ ਗੱਦਾ ਵਿਛਾ ਕੇ ਬੈਠੀ ਸੀਗੀ ਉੱਤੇ ਮੰਜੇ ਦੇ, ਇਹ ਕੇਸ ਵੀ ਓਦਾਂ ਅਦਾਲਤ ਦੇ ਵਿੱਚ ਜਾ ਕੇ ਪੋਲਾ ਪੈ ਜਾਣਾ ਜਿਸ ਤਰੀਕੇ ਦੀ ਇਹ ਇੰਟਰੋਗੇਸ਼ਨ ਕਰਦੇ। ਹੁਣ ਲੈ ਦੇ ਕੇ ਦੇਖੋ ਇਹਨਾਂ ਦੇ ਕੋਲ ਇੱਕੋ ਆਪਸ਼ਨ ਬਚਦਾ, ਉਹ ਆ ਨਾਰਕੋ ਟੈਸਟ ਦਾ, ਜਿਹਦੇ ਬਾਰੇ ਸੰਕੇਤ ਅੱਜ ਇਹਨਾਂ ਨੇ ਦਿੱਤੇ ਆ ਕਿ ਅਸੀਂ ਨਾਰਕੋ ਟੈਸਟ ਇਹਦਾ ਕਰਾ ਸਕਦੇ ਹਾਂ। ਇਹ ਕਰਾ ਲੈਣ ਤੇ ਉਹੀ ਅਖੀਰਲਾ ਇਹਨਾਂ ਦੇ ਕੋਲ ਹਥਿਆਰ ਹੈ, ਹੋਰ ਕੁਛ ਨਹੀਂ ਹੈ। ਇਹਨੇ ਇਹਨਾਂ ਨੂੰ ਡਾਹ ਨਹੀਂ ਦੇਣੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਦੂਜੀ ਗੱਲ ਜਿਹੜੀ ਰਹੀ ਖੱਟਰ ਦੀ, ਖੱਟਰ ਤੇ ਦੇਖੋ ਪੰਜਾਬ ਪ੍ਰਤੀ ਪੂਰਾ ਕੱਟੜ ਆ, ਉਹਨੇ ਪੰਜਾਬ ਤੇ ਆਨੇ ਬਾਨੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਤੀਰ ਛੱਡ ਹੀ ਦੇਣਾ ਹੁੰਦਾ ਹੈ। ਉਹ ਭਲਾਮਣ ਸੇ ਗੱਲ ਕਹਿੰਦਾ ਪਿਆ, ਕਹਿੰਦਾ ਜੀ ਕਿ ਹਨੀਪ੍ਰੀਤ ਨੂੰ ਇਹਨਾਂ ਨੇ ਲੁਕਾਇਆ ਸੀ, ਇਹਨਾਂ ਨੂੰ ਪਤਾ ਸੀਗਾ, ਇਹਨਾਂ ਦਾ ਫਰਜ਼ ਬਣਦਾ ਸੀ ਸਾਨੂੰ ਜਾਣਕਾਰੀ ਦਿੰਦੇ। ਸੋ ਲੱਗਦਾ ਕਿ ਇਹਨਾਂ ਦੀ ਮਿਲੀ ਭੁਗਤ ਸੀਗੀ ਜੀ। ਦੇਖੋ ਜਦੋਂ ਇੱਕ ਮੁੱਖ ਮੰਤਰੀ ਦੂਸਰੇ ਸੂਬੇ ਤੇ ਇਹੋ ਜਿਹੇ ਸੰਗੀਨ ਦੋਸ਼ ਲਾਉਂਦਾ ਹੈ, ਉਹਦੇ ਕੋਲ ਤੱਥ ਹੋਣੇ ਚਾਹੀਦੇ ਆ, ਉਹਦੇ ਕੋਲ ਸਬੂਤ ਹੋਣੇ ਚਾਹੀਦੇ ਆ, ਐਵੀਡੈਂਸ ਹੋਣਾ ਚਾਹੀਦਾ ਉਹਦੇ ਕੋਲ। ਤੇ ਖੱਟਰ ਕੋਲ ਕੀ ਆ? ਇੱਕ ਗਿੱਠ ਦੀ ਲੰਮੀ ਜ਼ਬਾਨ ਜਿਹਦਾ ਪਤਾ ਹੀ ਕੋਈ ਨਹੀਂ ਕਿੱਧਰ ਨੂੰ ਵੜ ਜਾਣੀ ਹੈ। ਸੋ ਜੇ ਖੱਟਰ ਨੂੰ ਸਵਾਲ ਅਸੀਂ ਕਰੀਏ ਕਿ ਦੇਖੋ ਜੇ ਸਭ ਕੁਛ ਪੰਜਾਬ ਪੁਲਿਸ ਨੇ ਕੀਤਾ ਤੇ ਪੰਚਕੂਲੇ ਦੇ ਵਿੱਚ ਜਿਹੜੀ ਭੀੜ ਗਈ ਸੀ, ਜਿਹੜੇ ਤੁਹਾਡੇ ਬੰਦੇ ਉਹਨਾਂ ਨੂੰ ਲੰਗਰ ਵਰਤਾਉਂਦੇ ਪਏ ਸੀ, ਕਿ ਉਹ ਵੀ ਪੰਜਾਬ ਪੁਲਿਸ ਨੇ ਭੇਜੇ ਸੀਗੇ ਜੀ। ਫਿਰ ਜਿਹੜੇ ਤੁਹਾਡੇ ਆਪਣੇ ਕਮਾਂਡੋ ਤੇ ਤੁਸੀਂ ਆਪਣੇ ਮੂੰਹ ਮੰਨਿਆ ਕਿ ਇਹ ਬੰਦੇ ਇਹਨੂੰ ਭਜਾਉਣ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਨੂੰ ਤੁਸੀਂ ਪੰਜਾਂ ਨੂੰ ਦੇਸ਼ ਧਰੋਹ ਦੇ ਕੇਸ ਦੇ ਵਿੱਚ ਫੜਿਆ ਵੀ ਹੈ, ਕਿ ਉਹ ਪੰਜਾਬ ਪੁਲਿਸ ਨੇ ਭੇਜੇ ਸੀ ਉੱਥੇ। ਹੁਣ ਖੱਟਰ ਸਰਕਾਰ ਕਹਿੰਦੀ ਆ ਜੀ ਕਿ ਇਹਨਾਂ ਨੇ ਹਨੀਪ੍ਰੀਤ ਫੜੀ ਹੋਈ ਸੀ ਜੀ। ਜੇ ਹਨੀਪ੍ਰੀਤ ਇਹਨਾਂ ਦੇ ਕੋਲ ਸੀ ਤੇ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਜੇ ਕਿ ਹਨੀਪ੍ਰੀਤ ਨੂੰ ਅਸੀਂ ਗ੍ਰਿਫਤਾਰ ਕੀਤਾ? ਫਿਰ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਅਸੀਂ ਭੀਖ ਮੰਗ ਕੇ ਹਨੀਪ੍ਰੀਤ ਹੈ ਜਿਹੜੀ ਉਹ ਪੰਜਾਬ ਪੁਲਿਸ ਤੋਂ ਲਈਏ? ਫਿਰ ਕਬੂਲ ਕਰੋ, ਪ੍ਰਵਾਨ ਕਰੋ, ਇਕਬਾਲ ਕਰੋ। ਪਰ ਚੌਥੀ ਗੱਲ ਹੈ ਜਿਹੜੀ ਉਹ ਇਹ ਆ ਕਿ ਹਨੀਪ੍ਰੀਤ ਤੁਹਾਡੀ ਹਵਾਲਾਤ 'ਚ ਬੰਦ ਆ। ਤੁਸੀਂ ਉਹਦੇ ਤੋਂ ਪੁੱਛ ਲਓ ਕਿ ਉਹ ਕਿਹਦੀ ਕਸਟਡੀ 'ਚ ਸੀਗੀ। ਤੁਸੀਂ ਇੰਨਾ ਪੁੱਛ ਲਓ ਕਿ ਕੀ ਉਹ ਪੰਜਾਬ ਪੁਲਿਸ ਦੀ ਕਸਟਡੀ 'ਚ ਸੀ ਜਾਂ ਪੰਜਾਬ ਦੇ ਕਿਸੇ ਮੰਤਰੀ ਸੰਤਰੀ ਦੀ ਹਿਫਾਜ਼ਤ ਦੇ ਵਿੱਚ ਸੀ। ਤੁਹਾਡੇ ਕੋਲ ਮੁਲਜ਼ਮ ਆ, ਤੁਸੀਂ ਉਹਦੇ ਤੋਂ ਬਕਾਓ, ਉਹਦੇ ਮੂੰਹ ਕਢਾਓ, ਉਸ ਤੋਂ ਬਾਅਦ ਤੁਸੀਂ ਦੁਨੀਆ ਦੇ ਸਾਹਮਣੇ ਲਿਆਓ ਕਿ ਪੰਜਾਬ ਪੁਲਿਸ ਨੇ ਅਜਿਹਾ ਕੀਤਾ, ਫੇਰ ਦੋਸ਼ ਲਾਉਂਦਾ ਬੰਦਾ ਚੰਗਾ ਲੱਗਦਾ। ਇਸ ਤਰ੍ਹਾਂ ਦੀਆਂ ਵਾਹੀਆਤ ਟਿੱਪਣੀਆਂ ਜਿਹੜੀਆਂ ਉਹ ਇੱਕ ਤਰ੍ਹਾਂ ਲੱਗਦੇ ਆ ਨਫ਼ਰਤੀ ਜੀਆਂ ਟਿੱਪਣੀਆਂ, ਇਹਨਾਂ 'ਚ ਵਜਨ ਵੁਜਨ ਹੈ ਨੀਗਾ ਜੀ ਜੀ ਜੀ। ਤੇ ਵੈਸੇ ਮਿੰਟੂ ਜੀ ਪੁਲਿਸ ਦਾ ਰਿਕਾਰਡ ਜਦੋਂ ਕੈਦੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਕੋਈ ਵਧੀਆ ਨਹੀਂ ਹੈਗਾ ਪੰਜਾਬ ਪੁਲਿਸ ਦਾ, ਕਿਤੇ ਹਨੀਪ੍ਰੀਤ ਤਿੱਤਰ ਹੀ ਨਾ ਹੋ ਜਾਵੇ। ਨਹੀਂ, ਉਹ ਕਸਟਡੀ ਹਰਿਆਣੇ ਦੀ ਹੈ, ਪੁਲਿਸ ਦੀ ਹੈ, ਪੰਜਾਬ ਦੀ ਕਸਟਡੀ ਨਹੀਂ ਹੈ ਨਾ, ਪੰਜਾਬ ਪੁਲਿਸ ਦੀ ਕਸਟਡੀ ਨਹੀਂ ਹੈ, ਉਹ ਕਸਟਡੀ ਹੈ ਹਰਿਆਣਾ ਪੁਲਿਸ ਦੀ। ਹਰਿਆਣਾ ਪੁਲਿਸ ਪੰਜਾਬ 'ਚ ਲੈ ਕੇ ਤੁਰੀ ਫਿਰਦੀ ਹੈ ਨਾ, ਤਾਂ ਆ ਜਾ ਸਕਦੇ ਇੱਕ ਦੂਜੇ ਦੇ ਸੂਬੇ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਛੋਟੇਪੁਰ ਹੋਣੀ ਕਹਿੰਦੇ ਫੁੱਲ ਸਰਕਲ ਹੋ ਗਿਆ ਪੂਰਾ, ਸ਼ਾਇਦ ਅਕਾਲੀ ਦਲ 'ਚ ਮੁੜ ਕੇ ਵਾਪਸ ਸ਼ਾਮਲ ਹੋ ਜਾਣ। ਸੁੱਚਾ ਸਿੰਘ ਛੋਟੇਪੁਰ ਨੇ ਉਦਾਂ ਸਵੇਰ ਦੀ ਫਿਰ ਧਮਾਲ ਪਾ ਦਿੱਤੀ ਹੈ। ਕੋਈ ਕਹਿੰਦਾ ਤਾਇਆ ਛੋਟੇਪੁਰ ਆ ਗਿਆ, ਕੋਈ ਕਹਿੰਦਾ ਚਾਚਾ ਛੋਟੇਪੁਰ ਆ ਗਿਆ। ਲੋਕੀ ਵਾਹਵਾ ਪ੍ਰੇਮ ਕਰਦੇ ਇਹਦੇ ਨਾਲ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਮੁੰਡੇ ਬੜਾ ਪ੍ਰੇਮ ਕਰਦੇ ਆ, ਉਹ ਬਹੁਤ ਹਸਾਉਂਦੇ, ਫਿਰ ਚੁਟਕਲੇ ਵੀ ਉਹ ਸੁਣਾਉਂਦੇ ਆ, ਕਹਿੰਦੇ ਆ ਕਿ ਬੈਟ ਛੱਡ ਕੇ ਇਹਨੇ ਤਕੜੀ ਫੜ ਲੈਣੀ ਆ। ਉਦਾਂ ਦੇਖੋ ਟ੍ਰਿਬਿਊਨ ਨੇ ਅੱਜ ਇਹ ਸਟੋਰੀ ਲਾ ਕੇ ਨਾ ਹਲਚਲ ਮਚਾ ਦਿੱਤੀ ਆ ਜੀ। ਟ੍ਰਿਬਿਊਨ ਦਾ ਇੱਕ ਵਕਾਰ ਆ, ਟ੍ਰਿਬਿਊਨ ਬਹੁਤ ਵਧੀਆ ਅਖਬਾਰ ਗਿਣਿਆ ਜਾਂਦਾ ਪੰਜਾਬੀ ਦਾ, ਭਰੋਸੇਮੰਦ ਵੀ ਗਿਣਿਆ ਜਾਂਦਾ। ਉਹਨਾਂ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਛੋਟੇਪੁਰ ਸਾਹਿਬ ਦੀ ਇੱਕ ਗੁਪਤ ਮੀਟਿੰਗ ਹੋਈ ਆ,
ਮੀਟਿੰਗ ਦਾ ਏਜੰਡਾ ਇਹੋ ਸੀਗਾ ਕਿ ਇੱਕ ਸੁੱਚਾ ਚਲੇ ਗਿਆ, ਦੂਜੇ ਸੁੱਚੇ ਦੀ ਜ਼ਰੂਰਤ ਬੜੀ ਹੈ, ਥੋੜਾ ਹੈ ਥੋੜੇ ਕੀ ਜ਼ਰੂਰਤ ਹੈ, ਤੁਸੀਂ ਇੱਧਰ ਆ ਜਾਓ। ਤੇ ਦੱਸਦੇ ਆ ਕਿ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ, ਉਹਨੇ ਆਖਿਆ ਜੀ ਮੈਨੂੰ ਟਾਈਮ ਦਿਓ, ਕੁਛ ਸੋਚ ਲਵਾਂ, ਮੈਂ ਵਿਚਾਰ ਲਵਾਂ। ਸੁੱਚਾ ਸਿੰਘ ਛੋਟੇਪੁਰ ਨੂੰ ਜਦੋਂ ਪੱਤਰਕਾਰਾਂ ਨੇ ਟੈਲੀਫੋਨ ਲਾਇਆ, ਉਹਨੇ ਕਿਹਾ ਕਾਕਾ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ। ਨਾ ਤੇ ਉਹਨੇ ਡਿਨਾਈ ਕੀਤਾ, ਨਾ ਉਹਨੇ ਇਸ ਚੀਜ਼ ਨੂੰ ਐਕਸੈਪਟ ਕੀਤਾ। ਇਹਦਾ ਮਤਲਬ ਹੈ ਕਿ ਗੱਲਬਾਤ ਤੇ ਫਿਰ ਚੱਲਦੀ ਹੈ, ਕਿਉਂਕਿ ਜੇ ਇਹ ਕੱਲੀ ਕੋਰੀ ਅਫਵਾਹ ਹੁੰਦੀ ਫਿਰ ਛੋਟੇਪੁਰ ਸਾਹਿਬ ਨੇ ਟੁੱਟ ਕੇ ਪੈ ਜਾਣਾ ਸੀ। ਤੁਹਾਨੂੰ ਕਿਹਨੇ ਕਿਹਾ, ਤੁਹਾਨੂੰ ਕਿਹਨੇ ਕਿਹਾ, ਬਾਦਲ ਤੇ ਲੁੱਟ ਕੇ ਖਾ ਗਿਆ, ਮੈਂ ਤੇ ਉਹਦੇ ਵਿਰੁੱਧ ਲੜਦਾ ਮਰ ਗਿਆ। ਕਿਉਂਕਿ ਇਹੋ ਜਿਹੀਆਂ ਗੱਲਾਂ ਲੰਬੀ ਰੈਲੀ ਸੀਗੀ ਜਦੋਂ ਉਹਨੇ ਬਾਦਲਾਂ ਦੇ ਬੂਹੇ 'ਚ ਖੜ ਕੇ ਕਹੀਆਂ ਸੀ ਕਿ ਮੈਂ ਤੇ ਇਹਨਾਂ ਦੇ ਨਾਲ ਲੜਦਾ ਲੜਦਾ ਬੁੱਢਾ ਹੋ ਗਿਆ, ਹੁਣ ਸਾਡੀ ਵਾਰੀ। ਉਦੋਂ ਆਮ ਆਦਮੀ ਪਾਰਟੀ ਚੱਲਦੇ ਸੀਗੇ। ਤੇ ਜੇ ਇਹੋ ਜਿਹੀ ਗੱਲ ਨਾ ਹੁੰਦੀ ਤੇ ਉਹਨੇ ਅੱਗੋਂ 4 ਪੱਤਰਕਾਰਾਂ ਨੂੰ ਹੋਰ ਨਵੀਆਂ ਤਾਜ਼ੀਆਂ ਸੁਣਾ ਦੇਣੀਆਂ ਸੀਗੀਆਂ, ਇਹ ਤੇ ਇਸ ਤਰ੍ਹਾਂ ਕਰਦੇ ਤੇ ਇਸ ਤਰ੍ਹਾਂ ਕਰਦੇ ਆ, ਮੈਂ ਨਹੀਂ ਇਹਨਾਂ ਨੂੰ ਪਸੰਦ ਕਰਦਾ। ਪਰ ਜਿਹੜਾ ਉਹਨੇ ਕਿਹਾ ਕਿ ਮੈਂ ਤੁਹਾਨੂੰ ਕੱਲ ਨੂੰ ਦੱਸ ਦੂੰਗਾ ਜੋ ਵੀ ਹੋਇਆ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਵਿੱਚ ਖਿਚੜੀ ਪੱਕਦੀ ਪਈ ਆ ਜੀ। ਬਾਕੀ ਖਿਚੜੀ ਹੈ। ਦੂਜੇ ਪਾਸੇ ਇਹਦੀ ਪਾਰਟੀ ਪਿਤਰੀ ਹੈ। ਪਿਤਰੀ ਪਾਰਟੀ ਉਹ ਹੁੰਦੀ ਹੈ ਜਿਹੜੀ ਆਪਾਂ ਪੁਸ਼ਤੈਨੀ ਪਾਰਟੀ ਕਹਿ ਦਿੰਦੇ ਆ, ਤੇ ਪਿਤਰੀ ਪਾਰਟੀ ਹੈ ਤੇ ਮੇਰੇ ਖਿਆਲ ਦੇ ਨਾਲ ਦੋਵੇਂ ਪਿਤਰੀ ਪਾਰਟੀਆਂ, ਵੈਸੇ ਅਕਾਲੀ ਵੀ ਹੈ, ਕਾਂਗਰਸ ਵੀ ਹੈ। ਛੋਟੇਪੁਰ ਸਾਹਿਬ ਥੋੜਾ ਸਮਾਂ ਉਹਦੇ 'ਚ ਵੀ ਲਾ ਲੈਂਦੇ ਸੀ, ਥੋੜਾ ਸਮਾਂ ਉਹਦੇ 'ਚ ਵੀ ਲਾ ਲੈਂਦੇ ਸੀ, ਮਾਨ ਦਲ 'ਚ ਵੀ ਰਹੇ ਆ, ਆਮ ਆਦਮੀ ਪਾਰਟੀ 'ਚ ਵੀ ਰਹੇ ਆ। ਕੁਛ ਲੋਕ ਕਹਿੰਦੇ ਆ ਕਿ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਹੋਣੀ ਆ। ਮੈਂ ਕਿਹਾ ਘਰ ਨਹੀਂ ਵਾਪਸੀ ਹੋਣੀ, ਘਰਾਂ 'ਚ ਵਾਪਸੀ ਹੋਣੀ ਆ। ਪਤਾ ਨਹੀਂ ਕਿਹੜੇ ਘਰ 'ਚ ਵੜ ਜਾਣਾ, ਕਿਉਂਕਿ ਸਾਰੇ ਘਰ ਹੀ ਸੁੱਚਾ ਸਿੰਘ ਛੋਟੇਪੁਰ ਦੇ ਆਪਦੇ ਆ। ਜੇ ਉਹ ਆਮ ਆਦਮੀ ਪਾਰਟੀ 'ਚ ਆ ਜੇ ਤਾਂ ਵੀ ਆਪਣਾ, ਜੇ ਉਹ ਕਾਂਗਰਸ 'ਚ ਚਲਾ ਜਾਵੇ ਉਹ ਵੀ ਆਪਣਾ, ਜੇ ਅਕਾਲੀ ਦਲ 'ਚ ਚਲਾ ਜਾਵੇ ਉਹ ਵੀ ਸੁੱਖ ਨਾਲ ਆਪਣਾ, ਤੇ ਜੇ ਅਕਾਲੀ ਦਲ ਮਾਨ ਵੱਲ ਜਾਣਾ ਹੋਵੇ ਤੇ ਉਹ ਵੀ ਆਪਣਾ ਹੀ ਆ। ਸਾਰੇ ਪਾਸਿਓਂ ਇਹ ਆਇਆ, ਜਿੱਧਰ ਮਰਜ਼ੀ ਜਾ ਸਕਦਾ। ਉਹਦਾ ਅਕਾਲੀ ਦਲ ਨੂੰ ਜੇ ਸੁੱਚਾ ਸਿੰਘ ਦੀ ਲੋੜ ਪੈ ਗਈ ਆ, ਇਹਦਾ ਮਤਲਬ ਆ ਕਿ ਅਕਾਲੀ ਦਲ ਲਈ ਸੰਕਟ ਦੇ ਬੱਦਲ ਆ ਜਿਹੜੇ ਉਹ ਕਾਫੀ ਗਹਿੜੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਅਸੀਂ ਨਹੀਂ ਦੇਵਾਂਗੇ ਕਿਸੇ ਨੂੰ ਰਿਕਾਰਡ। ਦੇਖੋ ਇਹ ਰੇੜਕਾ ਪਾ ਕੇ ਬੈਠੇ ਆ, ਔਰ ਇਹਨਾਂ ਨੇ ਅੱਜ ਫਿਰ ਇਸ ਗੱਲ ਨੂੰ ਸਾਫ਼ ਕਰ ਦਿੱਤਾ ਕਿ ਜਿਹੜਾ ਰਣਜੀਤ ਸਿੰਘ ਕਮਿਸ਼ਨ ਬਣਿਆ ਅਸੀਂ ਉਸ ਨੂੰ ਇਹ ਰਿਕਾਰਡ ਨਹੀਂ ਸੌਂਪਾਂਗੇ। ਉਹ ਕਹਿੰਦੇ ਕਿ ਦੇਖੋ ਅਸੀਂ ਕਿਸੇ ਵੀ ਕਮਿਸ਼ਨ, ਕਿਸੇ ਵੀ ਅਦਾਲਤ ਦੇ ਵਿੱਚ ਰਿਕਾਰਡ ਨਹੀਂ ਦੇ ਸਕਦੇ। ਅਸੀਂ ਸਿਰਫ, ਯਾਨੀ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਅਕਾਲ ਤਖਤ ਹੈ ਜਿਹੜਾ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਨੂੰ ਰਿਕਾਰਡ ਦੇ ਸਕਦਾ, ਹੋਰ ਕਿਸੇ ਨੂੰ ਨਹੀਂ। ਸੋ ਅੱਜ ਉਹਨਾਂ ਨੇ ਬਿਲਕੁਲ ਗੱਲ ਮੁਕਾ ਦਿੱਤੀ ਹੈ। ਹੁਣ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੀ ਅੱਜ ਕਾਫੀ ਪੱਤਾ ਕਾਲਾ ਸੀ ਇਸ ਮੁੱਦੇ 'ਚ। ਉਹ ਕਹਿੰਦਾ ਕਮੇਟੀ ਤੇ ਕਦੇ ਅੰਗਰੇਜ਼ਾਂ ਕੋਲ ਨਹੀਂ ਸੀ ਗਈ। ਜਦੋਂ ਚਾਬੀਆਂ ਦਾ ਮੋਰਚਾ ਲੱਗਿਆ, ਚਾਬੀਆਂ ਆ ਕੇ ਅੰਗਰੇਜ਼ਾਂ ਨੇ ਦਿੱਤੀਆਂ ਸਨ, ਨਾ ਕਿ ਕਮੇਟੀ ਦਾ ਕੋਈ ਨੁਮਾਇੰਦਾ ਲੈ ਕੇ ਗਿਆ ਸੀਗਾ। ਉਹਨਾਂ ਨੇ ਇਤਿਹਾਸ ਫੋਲ ਲਿਆ ਤੇ ਉਹ ਇਤਿਹਾਸ ਤੇ ਅੱਜ ਦਾ ਇਹ ਜਿਹੜਾ ਵਰਤਮਾਨ ਆ, ਇਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਜੀ। ਕਿਉਂਕਿ ਦੇਖੋ ਇਸ ਸਮੇਂ ਭਾਰਤ ਦਾ ਸੰਵਿਧਾਨ ਹੈ ਜਿਹੜਾ ਉਹ ਕਮੇਟੀ ਤੇ ਲਾਗੂ ਹੁੰਦਾ ਜੀ, ਕਮੇਟੀ ਤੇ ਲਾਗੂ ਹੁੰਦਾ। ਅਕਾਲ ਤਖਤ ਨੂੰ ਇਹਨਾਂ ਨੇ ਜੋ ਇਹ ਕਿਹਾ ਕਿ ਸਮਨਿੰਗ ਹੋਈ ਆ, ਉਹ ਬਿਲਕੁਲ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕਿਉਂਕਿ ਜਸਟਿਸ ਰਣਜੀਤ ਸਿੰਘ ਨੇ ਸਾਹਮਣੇ ਆ ਕੇ ਗੱਲ ਕਹੀ ਸੀ ਕਿ ਮੈਂ ਅਕਾਲ ਤਖਤ ਨੂੰ ਪਰਨਾਇਆ ਆਦਮੀ ਆ, ਮੈਂ ਸਿੱਖ ਆਦਮੀ ਆ, ਮੈਂ ਕਦੇ ਵੀ ਇਹੋ ਜਿਹੀ ਗਲਤੀ ਨਹੀਂ ਕਰ ਸਕਦਾ ਕਿ ਮੈਂ ਅਕਾਲ ਤਖਤ ਨੂੰ ਸੰਮਨ ਭੇਜਾਂ। ਉਹ ਕਹਿੰਦੇ ਕਿ ਮੈਂ ਅਕਾਲ ਤਖਤ ਦੇ ਸੈਕਟਰੀ ਨੂੰ ਪੱਤਰ ਜ਼ਰੂਰ ਭੇਜਿਆ ਸੀਗਾ ਕਿ ਸਹਿਯੋਗ ਕਰੋ, ਤੇ ਜੇ ਤੁਹਾਨੂੰ ਜ਼ਰੂਰਤ ਹੋਵੇ ਤੇ ਮੈਂ ਆ ਕੇ ਇੱਥੋਂ ਜਿਹੜਾ ਵੀ ਮੈਨੂੰ ਲੋੜੀਂਦਾ ਰਿਕਾਰਡ ਹੈ ਮੈਂ ਤੁਹਾਡੇ ਕੋਲ ਪ੍ਰਾਪਤ ਕਰ ਸਕਦਾ, ਤੁਸੀਂ ਹੁਕਮ ਕਰੋ, ਮੈਂ ਇੱਥੇ ਵੀ ਆ ਜਾਊਂਗਾ। ਸੋ ਇੱਕ ਪਾਸੇ ਉਹ ਕਹਿ ਰਹੇ ਆ ਕਿ ਮੈਂ ਤੇ ਬੇਨਤੀ ਪੱਤਰ ਲਿਖਿਆ, ਇਹ ਕਹਿੰਦੇ ਜੀ ਸਮਨਿੰਗ ਕੀਤੀ ਆ। ਹੁਣ ਸਮਨਿੰਗ ਤੇ ਬੇਨਤੀ ਪੱਤਰ 'ਚ ਬਹੁਤ ਫਰਕ ਆ। ਤੇ ਜੇ ਸਮਨ ਇਹਨਾਂ ਨੇ ਭੇਜਿਆ ਹੁੰਦਾ ਅਕਾਲ ਤਖਤ ਨੂੰ ਤੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਨੇ ਤੇ ਹਜ਼ਾਰਾਂ ਦੀ ਗਿਣਤੀ 'ਚ ਛਪਾ ਕੇ ਘਰ ਘਰ ਦੀਆਂ ਕੰਧਾਂ ਤੇ ਲਾ ਦੇਣੀ ਸੀ। ਜਾਂ ਦੇਖੋ ਜੀ ਅਕਾਲ ਤਖਤ ਨੂੰ ਸਮਨ ਹੋ ਗਿਆ, ਕਾਂਗਰਸ ਸਿੱਖਾਂ ਦੀ ਦੁਸ਼ਮਣ ਆ। ਇਹਦਾ ਮਤਲਬ ਆ ਕਿ ਉਹ ਚਿੱਠੀ ਵੀ ਹੈ ਜਿਹੜੀ ਉਹਨੂੰ ਵੀ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੀ ਗੱਲ ਜਿਹੜੀ ਹੈ, ਜਿਹੜੀ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਉਹ ਇਹੋ ਹੀ ਆ ਕਿ ਰਿਕਾਰਡ ਇਹ ਕਿਉਂ ਨਹੀਂ ਦੇ ਰਹੇ। ਉਹਦੇ ਲਈ ਹੁਣ ਹਜ਼ਾਰਾਂ ਮਿਸਾਲਾਂ ਜਿਹੜੀਆਂ ਉਹ ਆਪੋ ਆਪਣੇ ਢੰਗ ਨਾਲ ਲੋਕ ਦੇ ਰਹੇ ਆ। ਕੋਈ ਕਹਿ ਰਿਹਾ ਕਿ ਇਹ ਜਦੋਂ ਮਿਲਟਰੀ ਤੇ 100 ਕਰੋੜ ਰੁਪਈਏ ਦਾ ਮੁਕੱਦਮਾ ਪਾਉਂਦੇ ਆ ਉਦੋਂ ਵੀ ਤੇ ਅਦਾਲਤ 'ਚ ਜਾਂਦੇ ਆ। ਜਦੋਂ ਭਨਿਆਰੇ ਵਾਲੇ ਕੇਸ ਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਦਾ ਤਖਤ ਆ, ਤਖਤ ਸ਼੍ਰੀ ਕੇਸਗੜ੍ਹ, ਉਹਦਾ ਜਥੇਦਾਰ ਵੀ ਉਸ ਸਮੇਂ ਗਵਾਹੀ ਲਈ ਜਾਂਦਾ। ਫਿਰ ਅਕਾਲ ਤਖਤ ਦਾ ਰਜਿਸਟਰ ਹੈ ਜਿਹੜਾ ਉਹ ਦਿੱਲੀ ਅਦਾਲਤ 'ਚ ਜਾਂਦਾ ਜਦੋਂ ਕੇਰ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਫਿਰ ਆ ਜਿਹੜਾ ਹੁਣ ਮੈਂ ਤਾਜ਼ਾ ਹੀ ਮਾਮਲਾ ਵਿੱਚ ਗਿਣਾ ਦਿੰਦਾ, ਜਦੋਂ ਇਹਨਾਂ ਨੇ 3 ਲੱਖੀਆ ਸੈਕਟਰੀ ਰੱਖਿਆ ਸੀਗਾ, ਤੁਹਾਨੂੰ ਯਾਦ ਹੋਣਾ
ਉਹਦੀ ਨਿਯੁਕਤੀ ਦਾ ਮਾਮਲਾ ਵੀ ਹਾਈ ਕੋਰਟ 'ਚ ਚਲੇ ਗਿਆ ਸੀਗਾ, ਤਾਂ ਉੱਥੇ ਵੀ ਜਾ ਕੇ ਇਹਨਾਂ ਨੇ ਕੇਸ ਲੜਿਆ। ਯਾਨੀ ਹੁਣ ਲੋਕ ਤਕਰੀਬਨ ਸਮਝ ਚੁੱਕੇ ਆ ਕਿ ਗੱਲ ਸ਼ਾਇਦ ਇੰਨੀ ਗੱਲ ਪੈ ਦੀ ਆ। ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਕਿ ਫਲਾਣਿਆ ਤੇਰਾ ਗੱਡਾ ਵਿਹਲਾ ਗੱਡਾ ਲੈ ਕੇ ਜਾਣਾ, ਉਹਨੇ ਆਖਿਆ ਗੱਡਾ ਤੇ ਵਿਹਲਾ ਪਰ ਨਾਲ ਕੱਟਾ ਵੱਜਾ। ਗੱਲ ਇਹ ਆ ਕਿ ਗੱਡੇ ਨਾਲ ਇਹਨਾਂ ਨੇ ਕੱਟਾ ਬੰਨ ਦਿੱਤਾ। ਦੇ ਸਕਦੇ ਆ, ਦੇਣ ਦੇ ਵਿੱਚ ਕੋਈ ਇਹਨਾਂ ਨੂੰ ਹਰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਓਵਰਆਲ ਜੇ ਅਸੀਂ ਦੇਖੀਏ ਮਸਲਾ ਤੇ ਸਿੱਖਾਂ ਦੇ ਨਾਲ ਨਿਆਂ ਦਾ ਹੈ ਨਾ, ਤੇ ਸਿੱਖਾਂ ਨੂੰ ਨਿਆਂ ਮਿਲਣਾ ਚਾਹੀਦਾ। ਜੋ ਉਹਨਾਂ ਦੇ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਹੋਈਆਂ ਜਾਂ ਜਿਹੜੇ ਉਹਨਾਂ ਦੇ ਨਿਰਦੋਸ਼ ਸਿੱਖ ਭੁੰਨ ਦਿੱਤੇ ਗਏ ਬਾਈਬਲ ਦੇ ਵਿੱਚ, ਉਹਨਾਂ ਦੇ ਨਿਆਂ ਦੀ ਪ੍ਰਕਿਰਿਆ ਨਾ, ਤਾਂ ਉਸ ਪ੍ਰਕਿਰਿਆ ਦੇ ਵਿੱਚ ਤਾਂ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਸੀਗਾ। ਪਰ ਗੱਲ ਉਹੀ ਆ ਪਹੁੰਚ ਚੁੱਕੀ ਕਿ ਗੱਡੇ ਦੇ ਨਾਲ ਕੱਟਾ ਬੰਨਿਆ ਗਿਆ, ਔਰ ਬੰਨਿਆ ਇਸ ਕਰਕੇ ਗਿਆ ਕਿਉਂਕਿ ਇਹਨਾਂ ਨੇ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਇਹਦੇ ਵਿੱਚ ਜਦੋਂ ਵੀ ਕਿਤੇ ਜਾਂਚ ਪੜਤਾਲ ਤੁਰੇਗੀ, ਉਸ ਜਾਂਚ ਪੜਤਾਲ ਦਾ ਜਿਹੜਾ ਕੇਂਦਰ ਬਿੰਦੂ ਹੋਏਗਾ ਉਹ ਪਿਛਲੀ ਸਰਕਾਰ ਦਾ ਜਿਹੜਾ ਕਿਚਨ ਕਮੇਟੀ ਵਾਲਾ ਮੰਡਲ ਸੀਗਾ ਨਾ, ਉਹੀ ਹੋਏਗਾ। ਸੋ ਪਹੁੰਚੋ ਕਿ ਉਹਨਾਂ ਤੇ ਗੱਲ ਆ ਜਾਣੀ ਹੈ। ਸੋ ਇਸੇ ਕਰਕੇ ਸ਼ਾਇਦ ਇਹ ਬਾਜੀ ਹੈ ਜਿਹੜੀ ਖੇਡੀ ਜਾ ਰਹੀ ਹੈ। ਜੀ ਜਾਂਦੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਕਾਂਗਰਸੀ ਵਿਧਾਇਕ ਦੇ ਗੱਲ ਦੇ ਵਿੱਚ ਪਾਇਆ ਛਿੱਤਰਾਂ ਦਾ ਹਾਰ। ਇਹ ਗੁਜਰਾਤ ਦੇ ਵਿੱਚ ਅੱਜ ਜੱਗੋਂ 13ਵੀਂ ਘਟਨਾ ਵਾਪਰ ਗਈ ਆ। ਕਮਾਲ ਦੀ ਗੱਲ ਆ ਕਿ ਉੱਥੇ ਇਹ ਕੱਲ ਭਾਰਤੀ ਜਨਤਾ ਪਾਰਟੀ ਦਾ ਇੱਕ ਕੌਂਸਲਰ ਬੰਨਿਆ ਪਿਆ ਸੀ ਰੁੱਖ ਦੇ ਨਾਲ ਜੀ, ਉਹਨੂੰ ਬਹੁਤ ਜੁੱਤੀ ਫੇਰੀ, ਲੋਕਾਂ ਨੇ ਬਹੁਤ ਕੁੱਟਿਆ ਉਹਨੂੰ। ਭਾਰਤੀ ਜਨਤਾ ਪਾਰਟੀ ਦਾ ਕੌਂਸਲਰ ਸੀ ਉਹ। 4 ਸਾਲ ਤੇ ਉੱਥੇ ਵੜਿਆ ਨਹੀਂ, 3 ਸਾਲ ਕੋਈ ਕੰਮ ਨਹੀਂ ਕੀਤਾ, ਕੋਈ ਧੰਦਾ ਨਹੀਂ ਕੀਤਾ। ਜਦੋਂ ਵੋਟਾਂ ਨੇੜੇ ਆ ਗਈਆਂ, ਪਾ ਕੇ ਚਿੱਟੇ ਲੀੜੇ ਬਾਹਾਂ ਖਿਲਾਰ ਕੇ, ਹਾਂਜੀ ਨਮਸਕਾਰ ਜੀ ਭਾਈਓ ਔਰ ਬਹਿਨੋ ਨਮਸਕਾਰ ਜੀ, ਉਹਨਾਂ ਨੇ ਫੜ ਕੇ ਕਿੱਕਰ ਨਾਲ ਬੰਨ ਲਿਆ ਤੇ ਬਹੁਤ ਉਹਦੀ ਪਰੇਡ ਕੀਤੀ, ਮਸਾ ਛਡਾ ਕੇ ਲਗਾਈ ਹੈ ਪੁਲਿਸ ਨੂੰ। ਕਾਂਗਰਸੀ ਖੁਸ਼ ਹੋਣ ਡਏ ਸੀ ਕਿ ਦੇਖਿਆ ਰਗੜੇ ਪਏ ਭਾਰਤੀ ਜਨਤਾ ਪਾਰਟੀ ਵਾਲੇ। ਇਹ ਦਿਨ 2-3 ਨਹੀਂ ਪਏ, ਇੱਕ ਹੀ ਲੰਘਿਆ। ਇਹਨਾਂ ਦਾ ਆਪਣਾ ਇੱਕ ਵਿਧਾਇਕ ਆ ਜਿਹਦਾ ਨਾਮ ਗਿਆਸੁਦੀਨ ਸ਼ੇਖ ਆ। ਗਿਆਸੁਦੀਨ ਸ਼ੇਖ ਅਹਿਮਦਾਪੁਰ ਦੇ ਦਰਿਆਪੁਰ ਦਾ MLA ਆ। ਇਹ ਵੀ ਰੈਲੀ ਕਰਨ ਚੱਲਿਆ ਸੀਗਾ ਤੇ ਰੈਲੀ ਕਰਦਿਆਂ ਨੇ ਆਖਿਆ ਕਿ ਮੈਂ ਤੇ ਮੋਟਰਸਾਈਕਲ ਤੇ ਨਿਕਲੂੰਗਾ। ਜਦੋਂ ਮੋਟਰਸਾਈਕਲ ਤੇ ਬਹਿਣ ਲੱਗਿਆ 5-7 ਹਾਰ ਤੇ ਪੈ ਗਏ। ਇੱਕ ਨੇ ਲਿਆ ਕੇ ਤੇ ਛਿੱਤਰਾਂ ਦਾ ਹਾਰ ਪਾ ਦਿੱਤਾ ਤੇ ਸ਼ਰਮਿੰਦਾ ਹੋਇਆ, ਕਹਿੰਦਾ ਧੰਨਵਾਦ ਤੁਹਾਡਾ, ਧੰਨਵਾਦ, ਸ਼ੁਕਰੀਆ। ਇਹਨੂੰ ਸ਼ਾਇਦ ਸ਼ੁਰੂ 'ਚ ਇਹੋ ਹੀ ਲੱਗਿਆ ਕਿ ਕਿਸੇ ਨੇ ਭਾਰੇ ਫੁੱਲਾਂ ਦਾ ਹਾਰ ਪਾ ਦਿੱਤਾ, ਗੈਂਡਾ ਗੂੰਡਾ ਫੁੱਲ ਜਿਹੜਾ ਉਹ ਪਾਇਆ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੈਂਡੇ ਦੇ ਫੁੱਲ ਨਹੀਂ, ਇਹ ਤੇ ਸੁੱਕੇ ਛਿੱਤਰ ਆ। ਫਿਰ ਉਹਨੇ ਲਾ ਕੇ ਪਰੇ ਵਗਾ ਕੇ ਮਾਰਿਆ। ਨਾਲੇ ਕਹਿੰਦਾ ਉਹ ਇਹ ਬੰਦਾ ਆਪਣਾ ਹੀ ਹੈ। ਕਹਿੰਦਾ ਕੋਈ ਗੱਲ ਨਹੀਂ, ਮੈਂ ਜਾਣਦਾ ਇਹਨੂੰ। ਕਹਿੰਦਾ ਮੈਨੂੰ ਪਤਾ ਸੀਗਾ ਇਹਨੇ ਇਹੋ ਜਿਹੀ ਕਰਤੂਤ ਕਰਨੀ ਹੈ। ਕਹਿੰਦਾ ਪਰ ਮੈਂ ਵੀ ਕਿਹੜਾ ਡਰਦਾ। ਮੈਂ ਕਿਹਾ ਕੋਈ ਗੱਲ ਨਹੀਂ, ਆ ਜਾ ਪਾ ਲਾ। ਫਿਰ ਉਹਨੇ ਕਹਾਣੀ ਦੱਸਣ ਬਹਿ ਗਿਆ। ਫਿਰ ਉਹਨੇ ਜਿਹੜੀ ਕਹਾਣੀ ਦੱਸੀ ਉਹ ਕਹਿੰਦਾ ਜੀ ਕਿ ਇਹ ਬੰਦਾ ਜੂਆ ਘਰ ਚਲਾਉਂਦਾ ਸੀ, ਨਕਲੀ ਜੂਆ ਘਰ, ਫਰਜ਼ੀ ਜੂਆ ਘਰ ਚਲਾਉਂਦਾ ਸੀਗਾ ਨਜਾਇਜ਼ ਤੌਰ ਤੇ। ਮੈਨੂੰ ਭਿਣਕ ਪੈ ਗਈ, ਹੈਗਾ ਮੇਰਾ ਯਾਰ ਮਿੱਤਰ ਸੀ। ਫਿਰ ਮੈਂ ਪੁਲਿਸ ਨੂੰ ਸੂਚਨਾ ਦੇ ਦਿੱਤੀ, ਜਿੱਥੋਂ ਸਾਡੀ ਯਾਰੀ 'ਚ ਦਰਾਰ ਪੈ ਗਈ ਤੇ ਹੁਣ ਇਹ ਯਾਰ ਮਾਰ ਕਰ ਗਿਆ। ਸੋਚ ਕੇ ਜੇ ਮੇਰੇ ਗੱਲ ਦੇ ਵਿੱਚ ਛਿੱਤਰਾਂ ਦਾ ਹਾਰ ਕਰ ਗਿਆ। ਪਰ ਲੋਕ ਦੱਸਦੇ ਆ ਕਿ ਅਸਲ ਦੇ ਵਿੱਚ ਜੂਆ ਘਰ ਪਹਿਲਾਂ ਇਕੱਠਿਆਂ ਦਾ ਹੀ ਚੱਲਦਾ ਸੀਗਾ, ਬਾਅਦ ਦੇ ਵਿੱਚ ਠਿੱਕ ਪੈ ਗਿਆ, ਇਹਨੇ ਆਪਣੀ ਪਾਵਰ ਵਰਤ ਲਈ ਆ। ਉਹ ਵਿਚਾਰਾ ਪਾਵਰਲੈਸ ਸੀ, ਉਹਦੇ ਕੋਲ ਜਿੰਨੀ ਕੁ ਪਾਵਰ ਸੀ ਅੱਜ ਉਹ ਵਰਤ ਗਿਆ। ਜੀ ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।